ਅਸੀਂ ਤੇ ਆਪਣੀ ਜ਼ਮੀਨਾਂ 'ਚ ਜਾਂਦੇ ਆ ਤੇ ਪਹਿਲਾਂ ਮਿੱਟੀ ਮੱਥੇ ਨੂੰ ਲਾਉਂਦੇ ਆ ਵੀ ਸਾਡੇ ਵੱਡ ਵਡੇਰਿਆਂ ਦਾ ਸਾਨੂੰ ਆਸ਼ੀਰਵਾਦ ਮਿਲਣ ਡਿਆ ਤੇ ਅਸੀਂ ਉਹਦਾ ਹੀ ਜ਼ਮੀਨ ਇੱਕਦਮ ਭੰਗ ਦੇ ਪਹਾੜੇ ਸੁੱਟ ਦਈ। ਇਹ ਰੋਡ ਕੇ ਪੰਜਾਬ ਨੂੰ ਕੋਈ ਸੁਖੀ ਨਿਗਾ, ਇਹ ਹੈਗਾ ਵੱਡੇ ਅਡਵਾਨੀਆਂ ਦੇ ਵਾਸਤੇ। ਸਾਨੂੰ ਤੇ ਹਾਸਾ ਆਉਂਦਾ, ਸੁਣ ਕੇ ਹਾਸਾ ਆਉਂਦਾ। ਇਹ ਰੇਟ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ, ਇੰਨੀ ਸ਼ਰਮ ਆਉਂਦੀ ਆ। ਇਹਨਾਂ ਨੂੰ ਚੱਪਣੀ 'ਚ ਪਾਣੀ ਪਾ ਕੇ ਡੁੱਬ ਕੇ ਮਰਨਾ ਚਾਹੀਦਾ ਪੰਜਾਬ ਦੀ ਗੌਰਮੈਂਟ ਨੂੰ। ਡੀਸੀ ਸਾਹਿਬ ਨੇ ਸਾਡੀ ਗੱਲ ਬਿਨਾਂ ਸੁਣੇ ਉੱਠ ਕੇ ਚਲੇ ਗਏ। ਸਾਨੂੰ ਐਸਡੀਐਮ ਸਾਹਿਬ ਨੇ ਪਹਿਲਾਂ ਵੀ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਜਿਹੜੇ ਰੋਡ ਦੇ ਪੈਸੇ ਪੂਰੇ ਕਰ ਦੇਵਾਂਗੇ, ਤੇ 19 ਤਰੀਕ ਨੂੰ ਰਾਤ ਨੂੰ ਚੋਰਾਂ ਵਾਂਗ ਆ ਕੇ ਸਾਡੀ ਫਸਲ ਬਰਬਾਦ ਕੀਤੀ ਆ। ਕੁਦਰਤੀ ਕੋਈ ਆਫਤ ਆਉਂਦੀ ਆ ਤੇ ਮਿੱਟੀ ਨਾਲ ਭਰ ਦਿੱਤੇ ਖੇਤ, ਤੇ ਉੱਥੋਂ ਮੁੱਠ ਮਿੱਟੀ ਦੀ ਚੱਕਣ ਨਹੀਂ ਦਿੰਦੇ ਕਿਸੇ ਨੂੰ, ਤੇ ਆਪ ਇਹਨਾਂ ਦੇ ਖਤਾਨਾ ਪੱਟ ਕੇ ਇਹਨਾਂ ਨੇ ਇੱਥੇ ਆ ਰੋਡ ਦੇ ਵਿੱਚ ਪਾਉਣੇ। ਇਹਨਾਂ ਨੂੰ ਕੋਈ ਕਹਿਣ ਵਾਲਾ ਹੈ ਨਹੀਂ। ਕਈ ਵਾਰੀ ਉਹਨਾਂ ਨੇ ਕਿਹਾ ਕਿ ਆਰਬਿਟਰ ਕੋ ਅਸੀਂ ਜਾਂਦੇ ਹਾਂ, ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਨਾਲ ਚੱਲੋ ਫਿਰ ਮੁੱਕਰ ਜਾਂਦੇ ਆ। ਹੁਣ ਵਿਸ਼ਵਾਸ ਕਿੱਦਾਂ ਕਰੀਏ? ਤੇ ਅਸੀਂ ਜੇ ਕਿਤੇ ਇੱਕ ਦਿਨ ਲੋਕਾਂ ਦੇ ਹੱਕਾਂ ਲਈ ਜੇ ਇੱਕ ਦਿਨ ਸੜਕ 'ਤੇ ਧਰਨਾ ਲਾ ਦਈਏ ਤਾਂ ਲੋਕਾਂ ਨੂੰ ਸਮੱਸਿਆ ਹੋ ਜਾਂਦੀ ਹੈ, ਲੇਕਿਨ ਅਸੀਂ ਗੱਲ ਲੋਕਾਂ ਦੇ ਹੱਕਾਂ ਦੀ ਕਰੀਦੀ ਆ। ਤੇ ਹੁਣ ਗੌਰਮੈਂਟ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਦੀ ਉਹ ਲੋਕਾਂ ਨੂੰ ਕਿਸੇ ਨੂੰ ਦੀਦਾ ਨਹੀਂਗਾ। ਇਹ ਲੋਕਾਂ ਦਾ ਦੇਖ ਲਓ ਸੋਚ ਆ। ਇਹਦੇ ਵਿੱਚ ਸਾਨੂੰ ਤਾਂ ਲੱਗਦਾ ਕੋਈ ਸ਼ਰਾਰਤੀ ਅਨਸਰਾਂ ਦਾ ਹੱਥ ਵਿੱਚ ਜ਼ਰੂਰ ਹੈਗਾ ਜੀ। ਕਿਹੜੇ ਆਂਦਾ? ਤੁਸੀਂ ਸਿੱਧਾ ਨਾਮ ਲਓ ਨਾ, ਤੁਹਾਡਾ ਤਾਂ ਨੁਕਸਾਨ ਹੋ ਰਿਹਾ ਹੈ। ਉਹ ਰਾਤ ਬਰਾਤੇ ਫਿਰ ਦੁਬਾਰਾ ਉਹਨਾਂ ਨੂੰ ਝੂਠ ਬੋਲ ਕੇ ਲਿਆਉਂਦੇ ਕਿ ਸਾਡੀਆਂ ਨਾਲ ਜ਼ਮੀਨਾਂ ਆ, ਤੁਸੀਂ ਇੱਥੋਂ ਦੀ ਆਪਣੀਆਂ ਸਰਕਾਰੀ ਗੱਡੀਆਂ ਲਿਆਓ, ਟਿੱਪਰ ਲਿਆਓ, ਮਸ਼ੀਨਾਂ ਲਿਆਓ ਤੇ ਰੋਡ 'ਚ ਮਿੱਟੀ ਪਾਓ। ਪੰਜਾਬ ਸਰਕਾਰ ਦਾ ਤਾਂ ਉਹ ਕੰਮ ਹੋ ਗਿਆ ਜੀ, ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਚੰਗਾ ਸਮਝ ਕੇ ਭਗਵੰਤ ਮਾਨ ਸਾਹਿਬ ਨੂੰ ਇਸ ਟਾਈਮ ਸੀਐਮ ਬਣਾਇਆ ਸੀਗਾ, ਲੇਕਿਨ ਇਹਨਾਂ ਨੇ ਤਾਂ ਬਿਲਕੁਲ ਹੀ ਬੇੜਾ ਕਰਕੇ ਰੱਖ ਦਿੱਤਾ ਜੀ। ਇਹ ਤੋਂ ਇੱਕ ਕਹਾਵਤ ਆ ਜੀ, ਕਹਿੰਦੇ ਵੀ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਈ ਤੇ ਲਿੱਦ ਚੱਕਣੀ ਪਈ। ਲੇਕਿਨ ਸਾਡਾ ਸਰਪੰਚ ਸਾਡੇ ਕੋਲ ਨਹੀਂ ਪਹੁੰਚਿਆ ਇੱਕ ਵਾਰੀ ਵੀ। ਸਰਪੰਚ ਹੀ ਤੁਹਾਡੇ ਨਾਲ ਨਹੀਂ ਹੈਗਾ? ਨਹੀਂ, ਇੱਕ ਵਾਰੀ ਵੀ ਸਾਡੇ ਕੋਲ ਨਹੀਂ ਪਹੁੰਚਿਆ। ਉਹ ਸਗੋਂ ਇੱਥੇ ਗੱਡੀਆਂ ਲਿਆਉਣ ਦੇ ਹੱਕ 'ਚ ਆ ਜੀ। ਜਦੋਂ ਮਿੱਟੀ ਚੱਕਦੇ ਆ ਉਹਨਾਂ ਦੀ ਜਿਹੜਾ ਵੀ ਸਾਡੇ ਠੇਕੇਦਾਰ ਆਉਂਦਾ, ਸਰਪੰਚ ਨਾਲ ਗੱਲ ਕਰੋ। ਅੱਜ ਭਗਵੰਤ ਮਾਨ ਦੀ ਸਰਕਾਰ ਆ, ਚਾਹੇ ਇੱਥੇ ਕੈਪਟਨ ਦੀ ਸਰਕਾਰ ਸੀ, ਚਾਹੇ ਬਾਦਲ ਦੀ ਸਰਕਾਰ ਸੀ, ਉਹ ਸਾਰੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਦਿੱਲੀ ਦੀਆਂ ਪਿੱਠੂ ਆ। ਸਰਕਾਰ ਬਣਾਈ ਜਾਂਦੀ ਹੈ ਪਾਲਿਸੀਆਂ ਬਣਾਉਣ ਲਈ, ਪਾਲਿਸੀਆਂ ਘੜੀਆਂ ਜਾਂਦੀਆਂ ਨੇ ਆਮ ਲੋਕਾਂ ਦੇ ਸੁਖਾਵੇਂ ਜੀਵਨ ਲਈ, ਆਮ ਲੋਕਾਂ ਦੀ ਸੁੱਖ ਸਹੂਲਤ ਦੇ ਲਈ। ਪਰ ਜਦੋਂ ਉਹੀ ਸਰਕਾਰਾਂ ਆਮ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਨਾਮ ਦੇ ਉੱਪਰ ਵੱਡੀਆਂ ਠੱਗੀਆਂ ਮਾਰਨ ਤੇ ਉਤਰ ਆਉਂਦੀਆਂ ਨੇ ਤਾਂ ਫਿਰ ਜ਼ਾਹਰ ਗੱਲ ਹੈ ਕਿ ਦੁੱਖ ਜ਼ਰੂਰ ਹੁੰਦਾ। ਤੇ ਪੰਜਾਬ ਵਰਗੀ ਧਰਤੀ ਜਿਹੜੀ ਸੰਘਰਸ਼ ਦੇ ਲਈ ਜਾਣੀ ਜਾਂਦੀ ਹੈ, ਸੰਘਰਸ਼ੀਲ ਯੋਧਿਆਂ ਦੇ ਲਈ ਜਾਣੀ ਜਾਂਦੀ ਹੈ, ਜਦੋਂ ਇੱਥੇ ਆ ਕੇ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਵੀ ਵਧੀਕੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਫਿਰ ਪੰਜਾਬ ਤੇ ਪੰਜਾਬੀ ਸਿਰ ਢਾ ਕੇ ਅੱਗੇ ਖੜੇ ਹੋ ਜਾਂਦੇ ਨੇ। ਇਸ ਦੀ ਉਦਾਹਰਨ ਤੁਸੀਂ ਕਿਸਾਨ ਮੋਰਚਾ ਵੀ ਦੇਖਿਆ ਤੇ ਹੁਣ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਇੱਕ ਵਿਲੱਖਣ ਕਿਸਮ ਦੇ ਮੋਰਚੇ ਚੱਲ ਰਹੇ ਨੇ, ਜਿਹੜੇ ਕਿ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਜਿਹੜਾ ਨਿਕਲਣਾ ਹੈ ਉਹਨੂੰ ਲੈ ਕੇ ਆ। ਬੇਸ਼ੱਕ ਇਹਦੇ ਬਹੁਤ ਸਾਰੇ ਫਾਇਦੇ ਸਰਕਾਰਾਂ ਗਿਣਾਉਂਦੀਆਂ ਨੇ, ਪਰ ਇਹਦੇ ਫਾਇਦੇ ਤਾਂ ਹੈਗੇ ਹੀ ਨੇ, ਜਿਹੜੇ ਨੁਕਸਾਨ ਨੇ ਉਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਪਿੰਡ ਕੋਟ ਕਰਾਰ ਖਾਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਮੌਜੂਦ ਹਾਂ। ਇੱਥੋਂ ਦੇ ਲੋਕ ਬੇਹਾਲ ਨੇ, ਇੱਥੋਂ ਦੇ ਕਿਸਾਨ ਜਿਹੜੇ ਨੇ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਅਸੀਂ ਰੋਡ ਨੂੰ ਬਣਾਉਣ ਦੇ ਵਿੱਚ ਕੋਈ ਅੜਿੱਕਾ ਨਹੀਂ ਪਾਉਣਾ ਚਾਹੁੰਦੇ, ਪਰ ਜਿਹੜੀ ਸਾਡੀ ਮੰਗ ਹੈ ਉਹ ਜ਼ਰੂਰ ਪੂਰੀ ਕੀਤੀ ਜਾਵੇ, ਕਿਉਂਕਿ ਇੱਥੇ ਜਿਹੜੇ ਖੇਤ ਜਿਹੜਾ ਰਾਹ ਬਣਨ ਦੇ ਲਈ ਵਿੱਚ ਆਉਂਦੇ ਨੇ ਉਹਨਾਂ ਦੇ ਉੱਪਰ ਇੱਕ ਤਰੀਕੇ ਦੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਬਜ਼ਾ ਸ਼ਬਦ ਇਸ ਲਈ ਵਰਤ ਰਹੇ ਹਾਂ ਕਿਉਂਕਿ ਉਸ ਜਗ੍ਹਾ ਦੇ ਪੈਸੇ ਨਾ ਤਾਂ ਕਿਸਾਨ ਲੈਣਾ ਚਾਹੁੰਦੇ ਨੇ ਤੇ ਨਾ ਹੀ ਕਿਸੇ ਨੇ, ਬਹੁਤੇ ਲੋਕਾਂ ਨੇ ਹਾਲੇ ਲਏ ਨੇ। ਗੱਲ ਕੀ ਹੈ, ਬਾਕੀ ਸਾਰੀ ਗੱਲ ਉਹਨਾਂ ਦੇ ਕੋਲੋਂ ਹੀ ਜਾਣਦੇ ਹਾਂ। ਪਿੰਡ ਵਾਸੀ ਮੌਜੂਦ ਨੇ, ਲੰਬੇ ਸਮੇਂ ਤੋਂ ਪਿਛਲੇ 28 ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ, ਕਿਉਂਕਿ ਪਹਿਲਾਂ ਵੀ ਤੁਹਾਨੂੰ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਕੋਲ ਚੱਲਦੇ ਹਾਂ। ਬਾਈ ਜੀ, 28 ਦਿਨ ਕਹਿੰਦੇ ਹੋ ਗਏ ਬੈਠਿਆਂ ਨੂੰ, ਤੇ ਕੀ ਗੱਲ ਹੈ, ਕੰਮ ਕੁੰਮ ਕੋਈ ਕਰਨ ਨਹੀਂ ਦਿੰਦੀ ਸਰਕਾਰ ਤੁਹਾਨੂੰ? ਨਹੀਂ, ਕੰਮ ਸਰਕਾਰ ਦਾ ਅਸੀਂ ਰੋਕਿਆ ਹੋਇਆ ਜੀ। ਸਰਕਾਰ ਕਹਿੰਦੀ ਆ ਵੀ ਤੁਸੀਂ ਇੱਥੋਂ ਧਰਨਾ ਚੱਕੋ ਤੇ ਤੁਹਾਡੇ ਅਸੀਂ ਪੈਸੇ ਵਧਾ ਕੇ ਤੁਹਾਡੇ ਅਕਾਊਂਟ 'ਚ ਪਾ ਦਿਆਂਗੇ, ਲੇਕਿਨ ਜਦੋਂ ਤੱਕ ਸਾਡੀ ਤਾਂ ਬੇਨਤੀ ਆ ਜੀ, ਇਹ
ਜਦੋਂ ਤੱਕ ਸਾਡੇ ਸਾਰੇ ਕਿਸਾਨ ਭਰਾਵਾਂ ਦੇ ਚਾਹੇ ਉਹ ਕਿਸੇ ਵਰਗ ਦਾ ਹੀ ਹੋਵੇ, ਜਦੋਂ ਤੱਕ ਉਹਦੇ ਅਕਾਊਂਟ 'ਚ ਸਾਡਾ ਜਿਹੜਾ ਮੰਗ ਸਾਡੇ ਆਪਣੇ ਕੀਮਤ ਹੈ ਜਿਹੜੀ ਉਹ ਸਾਡੇ ਅਕਾਊਂਟਾਂ 'ਚ ਨਹੀਂ ਆਉਂਦੀ, ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ। ਸਰਕਾਰ ਨੇ ਜੋ ਵੀ ਕਰਨਾ ਉਹ ਕਰ ਸਕਦੀ ਹੈ ਜੀ, ਸਾਨੂੰ ਕੋਈ ਡਰ ਨਹੀਂ ਹੈਗਾ ਇਹਦੇ ਵਿੱਚ। ਅਸੀਂ ਜਥੇਬੰਦੀ ਦੇ ਬੰਦੇ ਤੇ ਜਥੇਬੰਦਕ ਹੋ ਕੇ ਬੈਠੇ ਹਾਂ ਇੱਥੇ, ਸਾਰਿਆਂ ਦਾ ਇਕੱਠ ਆ, ਕੋਈ ਸਾਨੂੰ ਡਰ ਨਹੀਂ ਹੈਗਾ, ਨਾ ਅਸੀਂ ਇੱਥੋਂ ਉੱਠਣਾ ਉਹਨਾਂ ਚਿਰ। ਜੋ ਮਰਜ਼ੀ ਸਰਕਾਰ ਨੇ ਕਰਨਾ ਉਹ ਕਰ ਸਕਦੀ ਹੈ ਜੀ। ਤੇ ਜਿੱਦਾਂ ਤੁਸੀਂ 28 ਦਿਨ ਤੋਂ ਬੈਠੇ ਆ, ਜਿੱਦਾਂ ਪਹਿਲਾਂ ਆਈ ਸੀ ਸਰਕਾਰ, ਜਿੱਦਾਂ ਬੰਦੇ ਆਏ ਸੀ ਉਹਨਾਂ ਨੇ ਖੇਤ ਵਾਹੁਣ ਦੀ ਕੋਸ਼ਿਸ਼ ਕੀਤੀ, ਵਾਹੇ ਵੀ, ਤਾਂ ਉਸ ਤੋਂ ਬਾਅਦ ਕੋਈ ਕਾਰਵਾਈ ਉਹਨਾਂ ਦੀ ਤੁਹਾਡੇ ਨਾਲ ਹੋਈ ਆ ਜਾਂ ਗੱਲਬਾਤ ਤੋਂ ਇਲਾਵਾ ਉਹ ਆਏ ਹੋਣ ਫੋਰਸਫੁਲ ਤਰੀਕੇ ਦੇ ਨਾਲ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਦੁਬਾਰਾ ਤਾਂ ਨਹੀਂ ਕੀਤੀ? ਨਹੀਂ ਜੀ, ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਆਇਆ, ਲੇਕਿਨ ਸਾਨੂੰ 2 ਵਾਰੀ ਮੈਸੇਜ ਆਇਆ, ਅਸੀਂ ਗਏ ਹਾਂ SDM ਸਾਹਿਬ ਕੋਲ ਵੀ ਗਏ ਹਾਂ ਤੇ DC ਸਾਹਿਬ ਕੋਲ ਗਏ ਹਾਂ। DC ਸਾਹਿਬ ਨੇ ਸਾਡੀ ਗੱਲ ਬਿਨਾਂ ਸੁਣੇ ਉੱਠ ਕੇ ਚਲੇ ਗਏ। ਇਹ ਰਵੱਈਆ ਸੀ ਉਹਨਾਂ ਦਾ? ਉਹਨਾਂ ਦਾ ਇਹ ਰਵੱਈਆ ਸੀਗਾ। SDM ਸਾਹਿਬ ਨੇ ਸਾਨੂੰ ਬੁਲਾਇਆ ਤੇ ਸਾਡੇ ਜ਼ਿਲ੍ਹੇ ਦੇ ਆਗੂ ਨਾਲ ਗਏ ਆ, ਉਹਨਾਂ ਨਾਲ ਗੱਲਬਾਤ ਹੋਈ ਆ ਤੇ SDM ਸਾਹਿਬ ਇੱਕੋ ਗੱਲ ਕਹਿ ਰਹੇ ਕਿ ਤੁਹਾਡਾ ਰੇਟ ਵਧਾ ਦਿੰਦੇ ਆ, ਲੇਕਿਨ ਤੁਸੀਂ ਧਰਨਾ ਚੱਕ ਲਓ, ਇਹ ਸਾਡੀ ਗਾਰੰਟੀ ਆ। ਅਸੀਂ ਇਹ ਗੱਲ ਕਰਦੇ ਕਿ ਉਹਨਾਂ ਦੇ ਵਿਸ਼ਵਾਸ ਤੇ ਕਿੱਦਾਂ ਧਰਨਾ ਖਤਮ ਕਰ ਦਈਏ, ਜਦ ਕਿ 18 ਤਰੀਕ ਨੂੰ ਸਾਨੂੰ SDM ਸਾਹਿਬ ਨੇ ਪਹਿਲਾਂ ਵੀ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਜਿਹੜੇ ਰੋਡ ਦੇ ਪੈਸੇ ਪੂਰੇ ਕਰ ਦੇਵਾਂਗੇ, ਤੇ 19 ਤਰੀਕ ਨੂੰ ਰਾਤ ਨੂੰ ਚੋਰਾਂ ਵਾਂਗ ਆ ਕੇ ਸਾਡੀ ਫਸਲ ਬਰਬਾਦ ਕੀਤੀ ਆ। ਸਾਡੇ ਇੱਥੇ ਇਹਨਾਂ ਨੇ ਧੱਕੇਸ਼ਾਹੀ ਵੀ ਕੀਤੀ ਆ। ਫਿਰ ਤੁਸੀਂ ਹੁਣ ਇਸ ਕਾਰਵਾਈ ਤੋਂ ਬਾਅਦ SDM ਤੇ ਕਿਵੇਂ ਯਕੀਨ ਕਰਦੇ ਹੋ? ਬਾਰ-ਬਾਰ ਉਹਨਾਂ ਨਾਲ ਮੀਟਿੰਗ ਕਰਦੇ ਹੋ? ਬਿਲਕੁਲ ਨਹੀਂ, ਅਸੀਂ ਯਕੀਨ ਨਹੀਂ ਕਰਦੇ ਜੀ, ਲੇਕਿਨ ਸਾਨੂੰ ਸੱਦ ਰਹੇ ਆ, ਅਸੀਂ ਜਾਂਦੇ ਆ। ਔਰ ਜੋ ਸਾਡੇ ਜਥੇਬੰਦੀ ਦੇ ਆਗੂ ਸਾਡੇ ਨਾਲ ਜਾ ਕੇ ਗੱਲਬਾਤ ਕਰਦੇ ਆ, ਸਾਡੇ ਨਾਲ ਉਹ ਜਾ ਰਹੇ ਆ। ਸਾਡੀ ਇੱਕੋ ਹੀ ਮੰਗ ਆ ਕਿ ਜਦੋਂ ਤੱਕ ਸਾਡੇ ਜਿਹੜੇ ਪੈਸੇ ਅਕਾਊਂਟਾਂ 'ਚ ਨਹੀਂ ਪਾਉਂਦੇ ਅਸੀਂ ਧਰਨਾ ਨਹੀਂ ਚੱਕਾਂਗੇ। ਬੇਸ਼ੱਕ ਇਹ ਸਾਨੂੰ ਇੱਥੇ ਸਾਲ ਲੱਗ ਜਾਵੇ, 2 ਸਾਲ ਲੱਗ ਜਾਵੇ, ਇਹ ਅਣਮਿੱਥੇ ਸਮੇਂ ਤੱਕ ਇਦਾਂ ਹੀ ਚੱਲਦਾ ਰਹੇਗਾ ਧਰਨਾ ਜੀ ਇਹ। ਸੋ ਬਾਈ ਹੁਣਾਂ ਦੇ ਕੋਲ ਚੱਲਦੇ ਹਾਂ। ਬਾਈ, ਕਿਵੇਂ ਦੇਖਦੇ ਹੋ ਇਹਨੂੰ, ਤਾਨਾਸ਼ਾਹੀ ਰਵੱਈਏ ਨੂੰ, ਕਿ ਇੱਕ ਪਾਸੇ ਤਾਂ ਕਹਿੰਦੇ ਮੀਟਿੰਗ ਹੁੰਦੀ ਹੈ 1 ਦਿਨ ਪਹਿਲਾਂ ਵੀ ਤੁਹਾਡੇ ਪੈਸੇ ਵਧਾ ਦਿੰਨੇ, ਪਰ ਦੂਜੇ ਦਿਨ ਹੀ ਆ ਕੇ ਉਹਦੇ ਤੇ ਟਰੈਕਟਰ ਦੌੜੇ ਫਿਰਦੇ ਨੇ, ਸਰਕਾਰੀ ਮਸ਼ੀਨਰੀ ਤੁਰੀ ਫਿਰਦੀ ਆ ਵੀ ਖੇਤਾਂ ਨੂੰ ਇਹਨਾਂ ਨੂੰ ਦਰੜ ਸਿੱਟੋ ਵੀ ਇੱਥੇ ਰੋਡ ਬਣਾਉਣਾ। ਕੀ ਦੇਖਦੇ ਹੋ ਇਹਨੂੰ, ਕਿਵੇਂ ਦੇਖਦੇ? ਇਹ ਤਾਂ ਜੀ ਸਾਰੀ ਧੱਕੇਸ਼ਾਹੀ ਹੈ ਜਿਹੜੀ ਗੱਲ ਆ। ਅੱਗੇ ਦਿੱਲੀ ਮੋਰਚਾ ਲੱਗਾ ਸੀਗਾ, ਉਹਦੇ ਵਿੱਚ ਵੀ ਘੱਟ ਤੋਂ ਘੱਟ ਇਕੱਲੇ ਪੰਜਾਬ ਦੇ 700 ਕਿੰਨੇ ਬੰਦੇ ਉੱਥੇ ਸ਼ਹੀਦ ਹੋਏ ਆ, ਲੇਕਿਨ ਉੱਥੇ ਵੀ ਇਹਨਾਂ ਨੇ ਇਹੀ ਵਾਅਦੇ ਕੀਤੇ ਵੀ ਅਸੀਂ ਜੋ ਤੁਹਾਡੀਆਂ ਹੱਕੀ ਮੰਗਾਂ ਉਹ ਮੰਨ ਲਈਆਂ ਗਈਆਂ, ਤੁਸੀਂ ਧਰਨਾ ਚੱਕ ਦਿਓ। ਜਾਂ ਨਾ ਪਤਾ ਨਹੀਂ ਲੀਡਰ ਖਰੀਦੇ ਰਿਹਾ ਕੀ ਕੀਤਾ, ਉਹ ਧਰਨਾ ਚੱਕਿਆ ਗਿਆ, ਲੇਕਿਨ ਅਜੇ ਤੱਕ ਉਹਦਾ ਕੁਝ ਨਹੀਂ ਬਣਿਆ। ਹੁਣ ਆ ਜਿਹੜਾ ਰੋਡ ਆ, ਜੇਕਰ ਇਹਨਾਂ ਨੇ ਇਹ ਰੋਡ ਬਣਾਉਣਾ ਸੀ, ਰੁਕ ਦੇਣਗੇ ਜਿਹੜੀ ਇਸ ਗੱਲ ਤੋਂ, ਪਰ ਸਾਨੂੰ ਇਹ ਜ਼ਰੂਰ ਇਹਦੀ ਜਿਹੜੀ ਕੀਮਤ ਹੈ ਉਹ ਤਾਂ ਸਾਨੂੰ ਪੂਰੀ ਮਿਲਣੀ ਚਾਹੀਦੀ ਆ। ਲਾਗੇ ਨਾਲ ਦੇ ਪਿੰਡਾਂ ਦੀ ਕੀਮਤ ਦੁੱਗਣੀ, ਤਾਂ ਸਾਡੀ ਇਹ ਤਾਂ ਤੇਰੀਆਂ 30 ਹਿੱਸਾ ਵੀ ਨਹੀਂ ਜਿਹੜੀ ਗੱਲ। ਅਸੀਂ ਕੀ ਖਾਵਾਂ ਜੇ ਜ਼ਿਮੀਂਦਾਰ ਨੂੰ ਘੱਟ ਤੋਂ ਘੱਟ ਨਹੀਂ ਉਹਦੀ ਫਸਲ ਦਾ ਜਾਂ ਉਹਦੀ ਇਹ ਜ਼ਮੀਨ ਦੀ ਕੀਮਤ ਦਾ ਪੂਰਾ ਮੁੱਲ ਮਿਲ ਜਾਏ ਤੇ ਅਸੀਂ ਧਰਨਾ ਚੱਕ ਸਕਦੇ ਹਾਂ। ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਣਾ ਜਿੰਨਾ ਚਿਰ ਸਾਡੀ ਜ਼ਮੀਨ ਦੀ ਕੀਮਤ ਪੂਰੀ ਨਹੀਂ ਮਿਲਦੀ। ਫਿਰ ਇਹਨਾਂ ਚੋਰਾਂ ਨੂੰ ਰਾਤ ਨੂੰ ਆ ਕੇ 3 ਵਜੇ ਆ ਕੇ ਇਹਨਾਂ ਨੇ ਜਿਹੜਾ ਢਾਟ ਵਜਾ ਕੀਤਾ, ਇਹ ਆਲੂ ਲੋਕਾਂ ਦੇ ਵਾਹੇ ਆ। ਜੇ ਆਪਾਂ ਕਿਸੇ ਦੀ ਫਸਲ ਵਾਹੁੰਦੇ ਆ ਉਹਦਾ ਮੁਆਵਜ਼ਾ ਅਸੀਂ ਮੰਗਦੇ, ਜੇ ਕੋਈ ਕਿਸੇ ਸ਼ਰੀਕ ਸਾਡਾ ਆ ਕੇ ਫਸਲ ਤੇ ਚੜ੍ਹਦਾ, ਤੇ ਗੌਰਮੈਂਟ ਨੇ ਚੋਰੀ ਫਸਲ ਵਾਹੀ ਆ, ਆਲੂ ਵਾਹੇ, ਆਲੂਆਂ ਦਾ ਖਰਚਾ ਕਿੰਨਾ ਹੁੰਦਾ, ਜ਼ਿਮੀਂਦਾਰ ਕਿੱਧਰ ਨੂੰ ਜਾਊਗਾ? ਜ਼ਿਮੀਂਦਾਰ ਦੇ ਹੁਣ ਕੁਦਰਤੀ ਕੋਈ ਆਫਤ ਆਉਂਦੀ ਆ ਤੇ ਮਿੱਟੀ ਨਾਲ ਭਰ ਦਿੱਤੇ ਖੇਤ, ਤੇ ਉੱਥੋਂ ਮੁੱਠ ਮਿੱਟੀ ਦੀ ਚੱਕਣ ਨਹੀਂ ਦਿੰਦੇ ਕਿਸੇ ਨੂੰ, ਤੇ ਆਪ ਇਹਨਾਂ ਦੇ ਖਤਾਨਾਂ ਪੱਟ ਕੇ ਇਹਨਾਂ ਨੇ ਇੱਥੇ ਆ ਰੋਡ ਦੇ ਵਿੱਚ ਪਾਉਣੇ, ਇਹਨਾਂ ਨੂੰ ਕੋਈ ਕਹਿਣ ਵਾਲਾ ਹੈ ਨਹੀਂ। ਇਸ ਕਰਕੇ ਸਾਡਾ ਤੇ ਇਹ ਸੰਘਰਸ਼ ਆ, ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਡੀ ਹੱਕ ਰਸੀ ਹੋਣੀ ਚਾਹੀਦੀ ਆ। ਅਸੀਂ ਰੋਡ ਜਿਹੜਾ ਸਾਰਿਆਂ ਨੂੰ ਫਾਇਦਾ ਸੀ, ਇਹ ਨਹੀਂ ਕਹਿੰਦੇ ਨਾ ਬਣਾਓ, ਪਰ ਸਾਡੇ ਜਿਹੜੇ ਪੈਸੇ ਵਧਾਉਣੇ ਚਾਹੀਦੇ, ਪੈਸੇ ਪੂਰੇ ਮਿਲਣੇ ਚਾਹੀਦੇ ਸਾਨੂੰ। ਅਸੀਂ ਉਹਨਾਂ ਚਿਰ ਧਰਨਾ ਨਹੀਂ ਚੱਕਾਂਗੇ ਸਾਡੀ ਹੱਕ ਰਸੀ ਨਹੀਂ ਹੁੰਦੀ। ਸੋ ਇੱਧਰ ਬਾਈ ਹੁਣਾਂ ਦੇ ਕੋਲ ਚੱਲਦੇ ਆ। ਬਾਈ, ਜਿਵੇਂ ਕਹਿ ਰਹੇ ਨੇ ਵੀ ਰਾਤ ਨੂੰ ਚੋਰਾਂ ਵਾਂਗ ਆ ਕੇ ਬਾਹ ਦਿੱਤੇ ਜਾਂਦੇ ਨੇ, ਇੱਕ ਤਾਂ ਪਹਿਲਾਂ ਹੀ ਕਿਸਾਨ ਇਸ ਜਿੱਤ ਤੇ ਅੜਿਆ ਹੋਇਆ ਵੀ ਮੁਆਵਜ਼ਾ ਪੂਰਾ ਲੈਣਾ, ਦੂਜੇ ਪਾਸੇ ਜਿਹੜੇ ਖੇਤ ਦੇ ਵਿੱਚ ਫਸਲ ਬੀਜੀ ਹੋਈ ਹੈ ਉਹ ਵੀ ਬਰਬਾਦ ਕਰ ਦਿੱਤੀ ਜਾਂਦੀ ਹੈ। ਜੀ 2 ਸਾਲ ਹੋ ਗਏ ਸਾਨੂੰ ਇਸ ਮੁੱਦੇ ਤੇ ਸਰਕਾਰ ਨਾਲ ਗੱਲ ਕਰਦੇ ਹੋਏ। ਅਸੀਂ DC ਸਾਹਿਬ ਨਾਲ ਵੀ ਮਿਲੇ ਸੀ 6-7 ਮਹੀਨੇ ਪਹਿਲਾਂ ਕਰੀਬ। ਉਹਨਾਂ ਨੇ ਕਿਹਾ ਸੀ ਤੁਹਾਡਾ ਵਾਰਡ ਮੈਂ 65 ਲੱਖ 70 ਲੱਖ ਜਿੰਨਾ ਕੋ ਮੈਂ ਕਰ ਦਿੰਦਾ, ਪਰ ਸਿਰਫ 1.5 ਕਿੱਲਾ ਰਹਿ ਗਿਆ ਜਿਹੜਾ ਅਕਵਾਇਰ ਕਰਨ ਵਾਲਾ। ਬਾਕੀ ਇਹਨਾਂ ਨੇ ਪਹਿਲਾ ਜਿਹੜਾ ਵਾਰਡ ਪਾਸ ਕੀਤਾ ਆ ਉਹਦੇ ਸਿਰਫ 17 ਲੱਖ, ਉਸ ਤੋਂ ਬਾਅਦ ਕੁਝ ਥੋੜ੍ਹਾ ਰਕਬਾ ਜਿਹੜਾ ਇਹਨਾਂ ਨੇ ਅਕਵਾਇਰ ਕੀਤਾ ਹੈ ਉਹਦਾ 38 ਲੱਖ ਰੁਪਈਆ ਪਾਸ ਕੀਤਾ। ਜ਼ਿਆਦਾ ਜ਼ਮੀਨ ਇਹ ਥੋੜ੍ਹੇ ਪੈਸੇ ਨਾਲ ਲੈ ਗਏ, ਜਿਹੜੀ ਥੋੜ੍ਹੀ ਜ਼ਮੀਨ ਰਹਿੰਦੀ ਸੀ ਉਹਦਾ 38 ਲੱਖ ਕਰਤਾ 17 ਤੋਂ। ਅਸੀਂ ਭਰੋਸਾ ਕਿੱਦਾਂ ਕਰੀਏ? DC ਸਾਹਿਬ ਨੇ ਕਹਿਤਾ ਮੈਂ 65 ਲੱਖ ਕਰ ਦੇਣਾ ਵਾਰਡ ਦਾ, ਤੇ ਜਦੋਂ SDM ਸਾਹਿਬ ਨੂੰ ਅਸੀਂ ਪੁੱਛਿਆ, SDM ਸਾਹਿਬ ਕਹਿੰਦੇ ਨਹੀਂ ਤੁਹਾਡਾ 38 ਲੱਖ ਜਿਹੜਾ ਵਾਰਡ ਕੀਤਾ ਉਹੀ ਰਹੇਗਾ, 65 ਲੱਖ ਨਹੀਂ ਹੋਣਾ। ਭਰੋਸਾ ਕਿੱਦਾਂ ਕਰੀਏ ਅਸੀਂ? ਹੁਣ ਸਾਨੂੰ ਕਹਿੰਦੇ ਧਰਨਾ ਚੱਕ ਦਿਓ ਤੁਸੀਂ।
ਤੁਹਾਡਾ ਉੱਥੋਂ ਆਰਬਿਟਰ ਕੋਲ ਜਾ ਕੇ ਅਸੀਂ ਕਰਵਾ ਦਿੰਦੇ ਹਾਂ। ਕਈ ਵਾਰੀ ਉਹਨਾਂ ਨੇ ਕਿਹਾ ਕਿ ਆਰਬਿਟਰ ਕੋਲ ਅਸੀਂ ਜਾਂਦੇ ਹਾਂ, ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਚੱਲੋ ਫਿਰ ਮੁੱਕਰ ਜਾਂਦੇ ਆ। ਹੁਣ ਵਿਸ਼ਵਾਸ ਕਿੱਦਾਂ ਕਰੀਏ? ਹੁਣ ਦੋਗਲੀ ਨੀਤੀ ਲੱਗਦੀ ਹੈ ਨਾ। 3 ਵਜੇ 3:30 ਵਜੇ ਆ ਕੇ ਦੇਖੋ ਆਲੂਆਂ ਦੀ ਫਸਲ ਖਰਾਬ ਕਰਤੀ। ਤੇ ਜਿੰਨਾ ਚਿਰ ਸਾਨੂੰ ਇਹ ਬਣਦੀ ਰਕਮ ਸਾਡੀ ਜ਼ਮੀਨ ਦੀ ਤੇ ਆਲੂਆਂ ਦੀ ਫਸਲ ਦੀ ਸਾਨੂੰ ਮੁਆਵਜ਼ਾ ਨਹੀਂ ਦਿੰਦੇ, ਉਹਨਾਂ ਚਿਰ ਅਸੀਂ ਇੱਥੇ ਧਰਨਾ ਤੋਂ ਨਹੀਂ ਉੱਠਣਾ। ਇਹ ਧਰਨਾ ਇਦਾਂ ਹੀ ਚੱਲਦਾ ਰਹੇਗਾ ਤੇ ਸਰਕਾਰ ਆਪਣੀ ਦੋਗਲੀ ਰਣਨੀਤੀ ਨਾ ਕਰੇ ਸਾਡੇ ਨਾਲ। ਜਿੱਦਾਂ ਹਰਿਆਣੇ ਜਾਂ ਹੋਰ ਸ਼ਹਿਰਾਂ 'ਚ ਪੈਸੇ ਦਿੱਤੇ ਆ, ਹਰਿਆਣੇ 80 ਲੱਖ ਰੁਪਈਆ ਸਾਰਿਆਂ ਨੂੰ ਇੱਕ ਬਰਾਬਰ ਦਿੱਤਾ ਗਿਆ। ਉੱਥੇ ਤਾਂ ਉਹਨਾਂ ਦੀ ਸਰਕਾਰ ਆ ਨਾ ਫਿਰ। ਤੇ ਇੱਥੇ ਦੋਗਲੀ ਰਣਨੀਤੀ ਜਿਹੜੀ ਕੀਤੀ ਇਹ ਨਾ ਕਰੇ, ਸਾਡੇ ਨਾਲ ਧੱਕਾਸ਼ਾਹੀ ਨਾ ਕਰੇ। ਅਸੀਂ ਇਸ ਧਰਨੇ 'ਚ ਪਿਆਰ ਨਾਲ ਬੈਠੇ ਆ, ਕੋਈ ਅਸੀਂ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕਰਦੇ, ਅਸੀਂ ਇੱਦਾਂ ਬੈਠੇ ਰਹਿਣਾ। ਕੋਈ ਰੋਡ ਜਾਮ ਕੀਤਾ ਹੈ ਨਾ ਹਾਂਜੀ। ਕਿਸੇ ਨੂੰ ਤੰਗ ਕਰਦਾ। ਹੁਣ ਦੇਖੋ ਤੁਸੀਂ ਹਿਸਾਬ ਲਾ ਲਓ, 1.5 ਮਹੀਨਾ ਹੋ ਗਿਆ ਸਰਕਾਰੀ ਹੜਤਾਲਾਂ ਚੱਲ ਰਹੀਆਂ। ਸ਼ਹਿਰ ਜਾ ਕੇ ਤਾਂ ਕੂੜਾ ਉੱਦਾਂ ਹੀ ਰੁਲਦਾ। ਕੋਈ ਇਦਾਂ ਦਾ ਬੰਦਾ ਨਹੀਂਗਾ ਜਿਹੜਾ ਕਹਿੰਦਾ ਕਿ ਸਰਕਾਰੀ ਕੰਮ ਰੁਕਿਆ ਆ, ਸਰਕਾਰ ਇਹਦਾ ਗਲਤ ਕਰਨੀ। ਕਿਸੇ ਨੇ ਬਾਹਰੋਂ ਆਉਂਦੇ ਆ, ਕਿਸੇ ਨੇ ਆਪਣੇ ਪੇਪਰ ਵਰਕ ਕਰਾਉਣੇ ਹੁੰਦੇ ਆ, ਉਹਨਾਂ ਕੋਲ ਛੁੱਟੀ ਉਨੀ ਹੁੰਦੀ ਹੈ ਤੇ ਉਹ ਉੱਦਾਂ ਹੀ ਮੁੜ ਜਾਂਦੇ ਆ ਪੇਪਰ ਵਰਕ ਤੋਂ ਬਗੈਰ। ਤੇ ਅਸੀਂ ਜੇ ਕਿਤੇ ਇੱਕ ਦਿਨ ਲੋਕਾਂ ਦੇ ਹੱਕਾਂ ਲਈ ਜੇ ਇੱਕ ਦਿਨ ਸੜਕ 'ਤੇ ਧਰਨਾ ਲਾ ਦਈਏ ਤਾਂ ਲੋਕਾਂ ਨੂੰ ਸਮੱਸਿਆ ਹੋ ਜਾਂਦੀ ਹੈ। ਲੇਕਿਨ ਅਸੀਂ ਗੱਲ ਲੋਕਾਂ ਦੇ ਹੱਕਾਂ ਦੀ ਕਰੀਦੀ ਆ। ਤੇ ਹੁਣ ਗੌਰਮੈਂਟ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਦੀ ਉਹ ਲੋਕਾਂ ਨੂੰ ਕਿਸੇ ਨੂੰ ਦੀਦਾ ਨਹੀਂਗਾ। ਇਹ ਲੋਕਾਂ ਦਾ ਦੇਖ ਲਓ ਸੋਚ ਆ। ਤੇ ਜਿੰਨਾ ਚਿਰ ਸੋਚ ਲੋਕਾਂ ਦੀ ਨਹੀਂ ਬਦਲਦੀ, ਸਰਕਾਰਾਂ ਧੱਕੇਸ਼ਾਹੀ ਕਰਦੀਆਂ ਤੇ ਕਰਦੀਆਂ ਰਹਿਣਗੀਆਂ। ਸੋ ਬਾਈ ਹੁਣਾਂ ਦੇ ਕੋਲ ਇੱਕ ਵਾਰ ਫਿਰ ਤੋਂ ਚੱਲਦੇ ਹਾਂ। ਬਾਈ ਤੁਸੀਂ ਇੱਕ ਗੱਲ ਦੱਸ ਰਹੇ ਸੀ ਵੀ ਪਹਿਲਾਂ ਜਿੰਨੀ ਐਕਵਾਇਰ ਕੀਤੀ ਠੀਕ ਆ, ਉਸ ਦੇ ਵਿੱਚ ਬਾਅਦ ਦੇ ਵਿੱਚ ਥੋੜੀ ਹੋਰ ਐਡ ਆਨ ਕੀਤੀ ਗਈ ਜ਼ਮੀਨ ਵੀ ਇਹ ਵੀ ਐਕਵਾਇਰ ਕਰਨੀ ਹੈ, ਪਰ ਉਹਦਾ ਰੇਟ ਹੋਰ ਆ। ਜਿਹੜੀ ਪਹਿਲਾਂ ਐਕਵਾਇਰ ਕੀਤੀ ਉਹਦਾ ਹੋਰ ਆ। ਉਹ ਜਰਾ ਮਾਜਰਾ ਦੱਸੋ ਸਾਰਾ ਕੀ ਹੈ। ਜਿਹੜੀ ਪਹਿਲਾਂ ਜ਼ਮੀਨ ਐਕਵਾਇਰ ਕੀਤੀ ਹੈ ਜੀ, ਉਹ ਕਰੀਬ ਹੈ 60 ਏਕੜ ਤੋਂ ਉੱਪਰ ਜ਼ਮੀਨ ਆ। ਉਹਦੀ ਜਿਹੜੀ ਕੀਮਤ ਆ ਸਿਰਫ 17 ਲੱਖ ਰੁਪਈਆ ਪ੍ਰਤੀ ਏਕੜ। ਤੇ ਜਿਹੜੀ ਇਹਨੇ ਮਗਰੋਂ ਐਕਵਾਇਰ ਕੀਤੀ ਹੈ ਉਹ ਬਹੁਤ ਥੋੜੀ ਹੈ ਜੀ। ਉਹਦਾ ਰੇਟ 38 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਕਹਿ ਰਹੇ ਆ ਜੀ। ਉਹੀ ਜ਼ਮੀਨ ਉਹੀ ਜ਼ਮੀਨ ਹੈ ਜੀ। ਉਹ ਸਾਈਡ ਤੇ ਪਹਿਲਾਂ ਜਿਹੜਾ ਇਹਨਾਂ ਨੇ ਕੋਈ ਕਹਿ ਲਓ ਜੀ 60 ਕਰਮਾ ਲਿਆ ਹੋਇਆ ਰੋਡ, ਉਹਦੇ ਸਾਈਡ ਤੇ ਕੁਛ ਇਹਨਾਂ ਨੇ ਥੋੜਾ ਕੋਈ ਡਿਵਾਈਡਰ ਬਣਾਉਣਾ, ਕੋਈ ਜਗ੍ਹਾ ਬਾਅਦ ਚ ਐਕਵਾਇਰ ਕੀਤੀ ਆ। ਸਿਰਫ ਉਹਨੇ ਦੀ ਕੀਮਤ ਸਾਨੂੰ ਜਿਹੜੀ ਉਹ 38 ਲੱਖ ਦੇ ਰਹੇ ਆ। ਜਿਹੜੀ ਪਹਿਲਾਂ ਜ਼ਮੀਨ ਆ ਸਿਰਫ 17 ਲੱਖ ਰੁਪਇਆ, ਜਦ ਕਿ ਹੱਦਬੰਦੀ ਨਾਲ ਸਾਡਾ ਰੇਟ ਜਿਹੜਾ ਉਹ 67 ਲੱਖ ਰੁਪਇਆ ਆ। ਥੋੜਾ 4 ਕਿਲੋਮੀਟਰ ਅੱਗੇ ਜਾਂਦੇ ਆ ਉਹ 1 ਕਰੋੜ 40 ਲੱਖ ਰੁਪਈਆ। ਤੇ ਲੇਕਿਨ ਸਾਡੇ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਆ, ਇਹ ਬਹੁਤ ਮਾੜੀ ਗੱਲ ਹੈ ਸਰਕਾਰ ਲਈ। ਸਰਕਾਰ ਬਿਲਕੁਲ ਦੋਗਲਾਪਨ ਵਰਤ ਰਹੀ ਹੈ ਜੀ। 4 ਸਫੇਰੇ ਰੇਟ ਦੇਖੋ ਕਿੰਨਾ, ਤੇ ਸਾਡੇ ਨਾਲ ਕਿੰਨਾ ਕਰ ਰਹੇ, ਬਿਲਕੁਲ ਧੱਕੇਸ਼ਾਹੀ ਕਰ ਰਹੀ ਆ। ਇਹਦੇ ਵਿੱਚ ਸਾਨੂੰ ਤਾਂ ਲੱਗਦਾ ਕੋਈ ਸ਼ਰਾਰਤੀ ਅਨਸਰਾਂ ਦਾ ਹੱਥ ਵਿੱਚ ਜ਼ਰੂਰ ਹੈਗਾ ਜੀ। ਕਿਹੜੇ ਆਂਦਾ ਤੁਸੀਂ ਸਿੱਧਾ ਨਾਮ ਲਓ ਨਾ, ਤੁਹਾਡਾ ਤਾਂ ਨੁਕਸਾਨ ਹੋ ਰਿਹਾ ਹੈ। ਸਾਡਾ ਨੁਕਸਾਨ ਹੋ ਰਿਹਾ ਜੀ। ਅਸੀਂ ਸ਼ਾਂਤੀ ਨਾਲ ਇੱਥੇ ਬੈਠੇ ਹਾਂ 28 ਦਿਨ ਤੋਂ, ਔਰ ਅਸੀਂ ਬਾਰ-ਬਾਰ ਬੇਨਤੀ ਵੀ ਕਰਦੇ ਹਾਂ ਵੀ ਸਾਨੂੰ ਕੋਈ ਤੰਗ ਪਰੇਸ਼ਾਨ ਨਾ ਕਰੇ। ਅਸੀਂ ਕਿਸੇ ਰਸਤੇ ਦਾ ਰੋੜਾ ਨਹੀਂ ਬਣਦੇ। ਸਿਰਫ ਸਾਡਾ ਜਿਹੜਾ ਇਹ ਜੋ ਧਰਨਾ ਚੱਲ ਰਿਹਾ ਸਰਕਾਰ ਦੇ ਖਿਲਾਫ ਹੈ। ਕੋਈ ਸਾਡੀ ਨਿੱਜੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਕਿਸੇ ਦੇ ਨਾਲ ਵੀ। ਲੇਕਿਨ ਫਿਰ ਵੀ ਇੱਥੇ ਜਿਹੜਾ ਪ੍ਰਸ਼ਾਸਨ ਦਾ ਕੰਮ ਚੱਲ ਰਿਹਾ ਰੋਡ ਵਾਲਾ, ਉਹਨੂੰ ਕੁਛ ਕਹਿ ਸਕਦੇ ਸਰਕਾਰ ਦੇ ਪਿੱਠੂ ਕਵਾਂਗੇ ਅਸੀਂ ਉਹਨਾਂ ਨੂੰ, ਵੀ ਜਿਹੜੇ ਸਰਕਾਰ ਦੀ ਹਮਾਇਤ ਕਰ ਰਹੇ ਆ ਆਮ ਪਬਲਿਕ ਨੂੰ ਤੰਗ ਕਰਕੇ। ਉਹ ਰਾਤ ਬਰਾਤੇ ਫਿਰ ਦੁਬਾਰਾ ਉਹਨਾਂ ਨੂੰ ਝੂਠ ਬੋਲ ਕੇ ਲਿਆਉਂਦੇ ਕਿ ਸਾਡੀਆਂ ਨਾਲ ਜ਼ਮੀਨਾਂ ਆ, ਤੁਸੀਂ ਇੱਥੋਂ ਦੀ ਆਪਣੀਆਂ ਸਰਕਾਰੀ ਗੱਡੀਆਂ ਲਿਆਓ, ਟਿੱਪਰ ਲਿਆਓ, ਮਸ਼ੀਨਾਂ ਲਿਆਓ ਤੇ ਰੋਡ 'ਚ ਮਿੱਟੀ ਪਾਓ। ਲੇਕਿਨ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਸਾਡੇ ਪਿੰਡ ਵਿੱਚ ਇਹ ਜ਼ਮੀਨ ਦਾ ਮਸਲਾ ਹੱਲ ਨਹੀਂ ਹੁੰਦਾ, ਕੋਈ ਵੀ ਕਿਸੇ ਮਹਿਕਮੇ ਦਾ ਸਰਕਾਰੀ ਬੰਦਾ ਇੱਥੇ ਕੋਈ ਵੀ ਆਪਣਾ ਟਿੱਪਰ ਜਾਂ ਸਰਕਾਰੀ ਮਸ਼ੀਨ ਲੈ ਕੇ ਰੋਡ ਵਾਲੀ ਜਗ੍ਹਾ ਦੇ ਵਿੱਚ ਐਂਟਰ ਨਾ ਹੋਵੇ। ਨਹੀਂ ਤਾਂ ਅਸੀਂ ਇਸ ਟਾਈਮ ਬਿਲਕੁਲ ਸ਼ਾਂਤੀ ਨਾਲ ਬੈਠੇ ਹਾਂ। ਫਿਰ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਦੇਰ ਕੋ ਬਰਦਾਸ਼ਤ ਨਹੀਂ ਕਰ ਸਕਦਾ। ਨਹੀਂ ਤਾਂ ਅਸੀਂ ਇਹਨਾਂ ਦੀਆਂ ਗੱਡੀਆਂ 'ਤੇ ਝੰਡੇ ਲਾ ਕੇ ਇੱਥੇ ਮੋਰਚੇ 'ਤੇ ਖੜੀਆਂ ਕਰ ਲੈਣੀਆਂ ਜੀ। ਤੇ ਜਦੋਂ ਤੱਕ ਸਾਡਾ ਇਹ ਸਮਝੌਤਾ ਨਹੀਂ ਹੁੰਦਾ, ਅਸੀਂ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਵਾਪਸ ਨਹੀਂ ਦੇਵਾਂਗੇ। ਇਹ ਜਿਹੜੇ ਸ਼ਰਾਰਤੀ ਬੰਦੇ ਆ ਉਹ ਇਹ ਗੱਲ ਧਿਆਨ ਨਾਲ ਸੁਣ ਲੈਣ ਜੀ। ਸੋ ਹੁਣ ਗੱਲ ਕਰਦੇ ਹਾਂ ਵੀ SDM ਸਾਹਿਬ ਨਾਲ ਤੁਸੀਂ ਮੀਟਿੰਗ ਕਰਦੇ ਹੋ, ਉਹ ਤੁਹਾਨੂੰ ਲਾਰਾ ਲਾ ਕੇ ਫਿਰ ਵਾਪਸ ਭੇਜ ਦਿੰਦੇ ਨੇ, ਤੇ ਤੁਸੀਂ ਕੋਈ ਕੋਰਟ ਦਾ ਰਾਹ ਇਖਤਿਆਰ ਕਰਨ ਬਾਰੇ ਨਹੀਂ ਸੋਚਦੇ ਵੀ ਅਸੀਂ ਅਦਾਲਤੀ ਪ੍ਰਕਿਰਿਆ ਰਾਹੀਂ ਇਹ ਕੰਮ ਕਰ ਲਈਏ ਜਾਂ ਕੋਈ ਹੋਰ ਰਾਹ ਕੱਢ ਲਈਏ? ਜੇ ਨਹੀਂ ਮੰਨਦੇ ਕਿੰਨੇ ਦਿਨ ਬੈਠੇ ਰਹੋਗੇ? ਅਦਾਲਤ ਦੀ ਪ੍ਰਕਿਰਿਆ ਜਿਹੜੀ ਇਹ ਹੈਗੀ ਆ ਜੀ, ਅਗਲਾ ਪਿੰਡ ਇੱਕ ਦਿਆਲਪੁਰ ਪਿੰਡ ਆ, ਉੱਥੇ ਕੁਛ ਜ਼ਿਮੀਂਦਾਰਾਂ ਨਾਲ ਉੱਥੇ ਵੀ ਧੱਕਾ ਹੋਇਆ ਆ, ਜਿਨ੍ਹਾਂ ਦੀ ਜ਼ਮੀਨ ਜਿਹੜੀ ਰੋਡ 'ਚ ਆਈ ਆ। ਉਹਨਾਂ ਨੂੰ ਕੇਸ ਲਾਇਆ ਨੂੰ 2.5 ਸਾਲ ਹੋ ਗਏ ਜੀ। ਉਹ ਤਾਂ ਕਹਿੰਦੇ ਵੀ ਸਾਡੇ ਗੱਡੀਆਂ ਟਾਇਰ ਘਸ ਗਏ, ਸਾਨੂੰ ਕੋਈ ਵੀ ਇਹਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ। ਤੇ ਜੇ ਉਹਨਾਂ ਨਾਲ ਦੇਖਦੇ ਆ ਤਾਂ ਅਸੀਂ ਕੋਰਟ ਦਾ ਸਹਾਰਾ ਲੈ ਕੇ ਕਿਵੇਂ ਜਿੱਤ ਕਰ ਸਕਦੇ ਹਾਂ ਜੀ? ਸਾਡਾ ਤਾਂ ਹੱਲ ਹੋ ਹੀ ਨਹੀਂ ਸਕਦਾ। ਫਿਰ ਮਤਲਬ ਐਂ ਕਹਿ ਲਈਏ ਫਿਰ ਅਗਲੀ ਧਿਰ ਤਕੜੀ ਹੈ ਤਾਂ ਕੁਝ ਚੱਲਣੀ ਨਹੀਂ ਬਾਹ ਪੇ। ਇਹ ਬਿਲਕੁਲ ਜੀ ਇਹ ਗੱਲ ਸਹੀ ਆ ਜੀ। ਸਰਕਾਰ ਇਹ ਸਾਰਾ ਜਿਹੜਾ ਕਸੂਰ ਹੈ ਇਸ ਟਾਈਮ ਸੈਂਟਰ ਦੇ ਨਾਲ ਪੰਜਾਬ ਸਰਕਾਰ ਦਾ ਵੀ ਹੈਗਾ ਜੀ।
ਪੰਜਾਬ ਸਰਕਾਰ ਦਾ ਤਾਂ ਉਹ ਕੰਮ ਹੋ ਗਿਆ ਜੀ, ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਚੰਗਾ ਸਮਝ ਕੇ ਭਗਵੰਤ ਮਾਨ ਸਾਹਿਬ ਨੂੰ ਇਸ ਟਾਈਮ ਸੀਐਮ ਬਣਾਇਆ ਸੀਗਾ। ਲੇਕਿਨ ਇਹਨਾਂ ਨੇ ਤਾਂ ਬਿਲਕੁਲ ਹੀ ਬੇੜਾ ਗਰਕ ਕਰਕੇ ਰੱਖ ਦਿੱਤਾ ਜੀ। ਇਹ ਤੋਂ ਇੱਕ ਕਹਾਵਤ ਆ ਜੀ, ਕਹਿੰਦੇ ਵੀ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਈ ਤੇ ਲਿੱਦ ਚੱਕਣੀ ਪਈ। ਇਹਨਾਂ ਦਾ ਤਾਂ ਉਹ ਕੰਮ ਹੋ ਗਿਆ ਜੀ, ਇਹ ਕਾਸੇ ਜੋਗੇ ਵੀ ਨਹੀਂ ਰਹੇ। ਤੁਸੀਂ ਸਰਕਾਰੀ ਬੰਦੇ ਤੱਕ ਕਿਸੇ ਤੱਕ ਪਹੁੰਚ ਕੀਤੀ ਹੈ ਵੀ ਪ੍ਰਸ਼ਾਸਨ ਦੇ ਤੱਕ ਤਾਂ ਚਲੋ ਕਰ ਰਹੇ ਹੋ, ਕਿਸੇ ਮੰਤਰੀ ਸੰਤਰੀ ਜਾਂ ਕੋਈ ਵਿਧਾਇਕ ਤੁਹਾਡੀ ਸੁਣਦਾ ਹੋਵੇ ਵੀ ਉਹ ਹੱਲ ਕਰਾ ਦੇਵੇ? ਤੁਹਾਡੇ ਲਾਗਿਓਂ ਇੱਥੋਂ ਬਲਕਾਰ ਸਿੰਘ ਮੰਤਰੀ ਨੇ। ਨਹੀਂ ਜੀ, ਅਸੀਂ ਤਾਂ ਆਪਣੇ ਹਲਕੇ ਤੱਕ ਹੀ ਵੈਸੇ ਜੀ ਇਹ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਸ ਟਾਈਮ ਅਸੀਂ ਮੰਤਰੀਆਂ ਕੋਲ ਨਹੀਂ ਜਾਂਦੇ, ਮੰਤਰੀ ਸਾਡੇ ਕੋਲ ਚੱਲ ਕੇ ਆਉਂਦੇ ਆ। ਇਸ ਟਾਈਮ ਪੂਰੇ ਵਰਲਡ ਵਿੱਚ ਇਸ ਗੱਲ ਦਾ ਪਤਾ ਆ ਕਿ ਕੋਟ ਕਰਾਰਖਾਂ ਵਿਖੇ 28-29 ਦਿਨ ਤੋਂ ਇਹ ਜਿਹੜਾ ਚੱਲ ਰਿਹਾ ਪ੍ਰੋਗਰਾਮ ਹੈ, ਇੱਥੇ ਧਰਨਾ ਲੱਗਾ ਹੋਇਆ। ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ? ਇਹ ਫਰਜ਼ ਤਾਂ ਉਹਨਾਂ ਦਾ ਸਾਡੇ ਕੋਲ ਆਉਣਾ ਬਣਦਾ, ਸਾਡਾ ਉੱਥੇ ਜਾਣਾ ਫਰਜ਼ ਨਹੀਂ ਬਣਦਾ। ਅਸੀਂ ਤਾਂ ਸਿਰਫ ਇੱਕ ਆਪਣੇ ਪ੍ਰਸ਼ਾਸਨ ਕੋਲ ਜਾਵਾਂਗੇ, ਉਹ ਵੀ ਸਾਨੂੰ ਬੁਲਾਉਂਦੇ ਤਾਂ ਅਸੀਂ ਹੁਣ ਤਾਂ ਜਾਂਦੇ ਹਾਂ। ਹੁਣ ਤਾਂ ਉਹਨਾਂ ਦਾ ਫਰਜ਼ ਆ ਕਿ ਸਾਡੀ ਸਮੱਸਿਆ ਦਾ ਹੱਲ ਕਰ ਲੈਣ, ਨਹੀਂ ਤੇ ਜਿਹੜਾ ਧਰਨਾ ਇਸ ਟਾਈਮ ਸਾਡੇ ਕੁਝ ਪਿੰਡਾਂ ਦਾ ਜ਼ੋਨ ਬਣੇ ਉਹਨਾਂ ਦਾ ਲੱਗਾ ਹੋਇਆ, ਫਿਰ ਇਹ ਜ਼ਿਲ੍ਹਾ ਪੱਧਰ ਤੇ ਹੋ ਜਾਊਗਾ। ਅਗਰ ਨਹੀਂ ਹੱਲ ਹੁੰਦਾ ਤਾਂ ਸੂਬਾ ਪੱਧਰ ਤੇ ਧਰਨਾ ਲੱਗੂਗਾ। ਫਿਰ ਇਹ ਜਿੰਨੀ ਸਾਡੇ ਪਿੰਡ ਦੀ ਜ਼ਮੀਨ ਆ 2.19 ਕਿਲੋਮੀਟਰ ਦੀ ਏਰੀਆ ਆ, ਇਹਦੇ ਵਿੱਚ ਇੱਥੇ ਟਰਾਲੀਆਂ ਖੜੀ ਕਰਨ ਨੂੰ ਜਗ੍ਹਾ ਨਹੀਂ ਬਚੂਗੀ। ਜੇ ਸਰਕਾਰ ਨੇ ਇਹ ਕੁਝ ਵੀ ਕਰਵਾਉਣਾ ਚਾਹੁੰਦੀ ਸਾਡੇ ਕੋਲ ਤਾਂ ਉਹ ਦੇਖ ਸਕਦੀ ਆ। ਚਲੋ ਇਹ ਤਾਂ ਹੈ, ਹੁਣ ਬਹੁਤੀ ਗਿਣਤੀ 'ਚ ਇੱਥੇ ਬਾਹਰਲੇ ਪਿੰਡਾਂ ਦੇ ਵੀ ਬੈਠੇ ਹੋਏ ਨੇ, ਤੁਸੀਂ ਵੀ ਬੈਠੇ ਹੋਏ ਹੋ ਲੋਕ। ਹੁਣ ਗੱਲ ਇੱਥੇ ਬਹੁਤ ਸਾਰੇ ਇਹ ਪੁੱਛਦੇ ਨੇ ਕਿ ਤੁਸੀਂ ਪਿੰਡ ਦੀ ਪੰਚਾਇਤ ਦੇ ਨਾਲ ਰਲ ਕੇ ਕੋਈ ਮਤਾ ਇਦਾਂ ਦਾ ਪੇਸ਼ ਕਰੋ, ਕੋਈ ਪੰਚਾਇਤ ਤੁਹਾਡੇ ਨਾਲ ਹੋ ਕੇ ਕੋਈ ਸਰਕਾਰੀ ਪੱਧਰ ਤੇ ਇਦਾਂ ਦਾ ਕੰਮ ਕਰੇ। ਪੰਚਾਇਤ ਦਾ ਕੀ ਰੁੱਖ ਹੈ ਇਹਦੇ ਤੇ? ਨਹੀਂ ਜੀ, ਪੰਚਾਇਤ ਦਾ ਦੇ ਵਿੱਚ ਕੋਈ ਰੋਲ ਹੀ ਹੈ ਨਹੀਂਗਾ ਜੀ। ਇਹ ਤਾਂ ਸਾਡੀ, ਅਸੀਂ ਦੇਖੋ ਜਥੇਬੰਦੀ ਦੇ ਤੌਰ ਤੇ ਬੈਠੇ ਆ, ਸਾਡੇ ਪਿੰਡ ਜਥੇਬੰਦੀ ਦੀ। ਪਰ ਪੰਚਾਇਤ ਸਾਥ ਦਿੰਦੀ ਹੈ ਤੁਹਾਡਾ? ਪੰਚਾਇਤ ਦੇ ਵਿੱਚੋਂ ਜੀ ਕਹਿ ਰਹੇ ਹੋ ਵੀ ਕੁਝ ਪਰਸਨ ਸਾਡੇ ਨਾਲ ਖੜੇ ਆ, ਜਿਹਨੇ ਜ਼ਮੀਨ ਵਿੱਚ ਆਉਂਦੀ ਆ ਜਾਂ ਕੋਈ ਭਾਈਵਾਲ ਆ ਉਹ ਤਾਂ ਆਉਂਦਾ, ਲੇਕਿਨ ਸਾਡਾ ਸਰਪੰਚ ਸਾਡੇ ਕੋਲ ਨਹੀਂ ਪਹੁੰਚਿਆ ਇੱਕ ਵਾਰੀ ਵੀ। ਪਿੰਡ ਦਾ ਸਰਪੰਚ ਹੀ ਤੁਹਾਡੇ ਨਾਲ ਨਹੀਂ ਹੈਗਾ? ਨਹੀਂ, ਇੱਕ ਵਾਰੀ ਵੀ ਸਾਡੇ ਕੋਲ ਨਹੀਂ ਪਹੁੰਚਾ। ਉਹ ਸਗੋਂ ਇੱਥੇ ਗੱਡੀਆਂ ਲਿਆਉਣ ਦੇ ਹੱਕ 'ਚ ਆ ਜੀ। ਜਦੋਂ ਮਿੱਟੀ ਚੱਕਦੇ ਆ ਉਹਨਾਂ ਦੀ, ਜਿਹੜਾ ਵੀ ਸਾਡੇ ਠੇਕੇਦਾਰ ਆਉਂਦਾ, ਸਰਪੰਚ ਨਾਲ ਗੱਲ ਕਰੋ ਵੀ ਸਾਨੂੰ ਉਹਨੇ ਭੇਜਿਆ। ਅਸੀਂ ਸਰਪੰਚ ਨਾਲ ਗੱਲ ਕਿਉਂ ਕਰੀਏ? ਸਰਪੰਚ ਇੱਥੇ ਆ ਕੇ ਸਾਨੂੰ ਸਫਾਈ ਦੇਵੇ ਵੀ ਜੇ ਉਹ ਪ੍ਰਸ਼ਾਸਨ ਵਾਲੀਆਂ ਗੱਡੀਆਂ ਭੇਜ ਰਿਹਾ ਇੱਥੇ ਮਿੱਟੀ ਸੁੱਟਣ ਨੂੰ, ਉਹ ਕਿਉਂ ਭੇਜ ਰਿਹਾ? ਉਹ ਸਾਡੇ ਨਾਲ ਗੱਲ ਕਰ ਲਵੇ, ਅਸੀਂ ਕਿਉਂ ਗੱਲ ਕਰੀਏ ਉਹਨਾਂ ਨਾਲ? ਸਾਨੂੰ ਕੋਈ ਲੋੜ ਨਹੀਂ ਹੈਗੀ ਜੀ। ਅਸੀਂ ਤਾਂ ਆਪਣੇ ਤਰੀਕੇ ਨਾਲ ਬੈਠੇ ਆ, ਸ਼ਾਂਤਮਈ ਤਰੀਕੇ ਨਾਲ ਹੀ ਬੈਠਾਂਗੇ। ਹਾਂਜੀ। ਸੋ ਇੱਧਰ ਹੁਣ ਬੀਬੀਆਂ ਦੇ ਨਾਲ ਵੀ ਗੱਲ ਕਰ ਲਈਏ। ਸੋ ਇੱਧਰ ਇਹਨਾਂ ਦੇ ਨਾਲ ਪਹਿਲਾਂ ਬਾਈ ਹੁਣਾਂ ਨਾਲ ਗੱਲ ਕਰ ਲਈਏ। ਬਾਈ ਕੀ ਕਹਿੰਦੇ ਹੋ ਸਾਰੇ ਪ੍ਰਕਰਮ ਤੇ ਜੋ ਕੁਝ ਵਾਪਰ ਰਿਹਾ? ਆਪਾਂ ਤਾਂ ਵੀਰ ਜੀ ਇਹੋ ਹੀ ਕਹਿਣਾ ਚਾਹੁੰਦੇ ਆ, ਇੱਕ ਬੰਨੇ ਜਿਹੜਾ ਅਪ ਦਾ ਰੇਟ ਆ ਉਹ ਕਰੋੜਾਂ ਦੇ ਵਿੱਚ ਆ, ਇੱਕ ਜਿਹੜਾ ਡਾਊਨ ਰੇਟ ਆ ਪਾਸੇ ਨੂੰ ਜਾਂਦੇ ਆ ਤੇ ਆਪਾਂ ਨੂੰ ਉਹ 17 ਲੱਖ ਰੁਪਈਆ ਮਿਲ ਰਿਹਾ। ਇਹ ਪ੍ਰਸ਼ਾਸਨ ਦੀ ਲਾ ਲਓ, ਸੈਂਟਰ ਦੀ ਮਿਲੀ ਭੁਗਤ ਲਾ ਲਓ, ਜਾਂ ਇਹ ਪੰਜਾਬ ਗੌਰਮੈਂਟ ਦੀ ਮਿਲੀ ਭੁਗਤ ਲਾ ਲਓ। ਜੇ ਹਰਿਆਣੇ ਦੇ ਵਿੱਚ ਉੱਥੇ ਦੀ ਸਰਕਾਰ ਕਰ ਸਕਦੀ ਆ ਵੀ ਸਾਨੂੰ 90 ਲੱਖ ਤੋਂ ਘੱਟ ਨਹੀਂ ਮਿਲਣਾ, ਤੇ ਕੀ ਗੱਲ ਪੰਜਾਬ ਦੀ ਗੌਰਮੈਂਟ ਸੁੱਤੀ ਆ ਜਾਂ ਇਹ ਜੀਣ ਜੋਗੇ ਹੀ ਨਹੀਂ? ਇਹਨਾਂ ਨੂੰ ਚੱਪਣੀ 'ਚ ਪਾਣੀ ਪਾ ਕੇ ਡੁੱਬ ਕੇ ਮਰਨਾ ਚਾਹੀਦਾ ਪੰਜਾਬ ਦੀ ਗੌਰਮੈਂਟ ਨੂੰ, ਕਿਉਂਕਿ ਜੇ ਪੰਜਾਬ ਦੇ ਨਾਲ ਹੀ ਨਹੀਂ ਤੁਸੀਂ ਖੜੇ ਤੇ ਖੜੇ ਕਿਹਦੇ ਨਾਲ ਹੋਣਾ? ਮੈਂ ਤੇ ਇਹ ਕਹਿਣਾ ਚਾਹੁੰਦਾ ਹਾਂ, ਕਿਉਂਕਿ ਸਾਡੇ ਪਿੰਡਾਂ ਦਾ ਚਲੋ ਸੰਯੋਗ ਆ, ਇੱਕ ਦੂਜੇ ਨਾਲ ਵਾਸਤਾ ਹੈਗਾ ਵੀ ਇੱਥੇ ਇਕੱਠੇ ਹੋਏ ਆ। ਬਾਕੀ ਇਹ ਆ ਵੀ ਜਦੋਂ ਸੂਬਾ ਪੱਧਰ ਤੇ ਚੱਲ ਗਿਆ, ਫਿਰ ਉਹ ਵੀਰ ਜੀ ਨੇ ਜਿੱਦਾਂ ਕਿਹਾ ਆ ਵੀ ਟਰਾਲੀਆਂ ਖੜੀਆਂ ਕਰਨ ਨੂੰ ਵੀ ਨਹੀਂ ਇੱਥੇ ਜਗ੍ਹਾ ਮਿਲਣੀ। ਠੀਕ ਜੀ। ਤੇ ਇੱਕ ਇੱਥੇ ਲਾਗੇ ਮੈਨੂੰ ਪਤਾ ਲੱਗਾ ਸੀਗਾ, ਇੱਕ ਵੀਰ ਆ ਇੱਥੇ ਨਾਲ ਹੀ ਖੂਹ ਆ ਉਹਦੇ ਨਾਲ ਇੰਨਾ ਧੱਕਾ ਹੋਣ ਡਿਆ ਆ, ਉਹਨੇ ਪੈਲੀ ਲਈ ਨੂੰ ਵੀ ਮੇਰੇ ਖਿਆਲ ਪਤਾ ਲੱਗਾ ਵੀ 40 ਸਾਲ ਤੋਂ ਉੱਤੇ ਹੋ ਗਏ ਆ। ਉਹ ਪਰਚੀਆਂ ਵਾਲੀ ਪੈਲੀ ਆ ਜਿੱਦਾਂ, ਤੇ ਉਹਨੂੰ ਪੈਸੇ ਨਹੀਂ ਮਿਲਣ ਡੇ, ਉਹਨੂੰ ਘਰ ਦੇ ਪੈਸੇ ਦੇ ਵੀ ਉਹਦੇ ਖਾਤੇ ਵੀ ਸੀਜ਼ ਕਰਾਤੇ ਆ ਜੀ। ਇਹ ਪ੍ਰਸ਼ਾਸਨ ਦਾ ਹੀ ਆ ਜਾਂ ਇਹ ਉਹ DC SDM ਦਾ ਕਸੂਰ ਹੈ ਜਣਿਆ ਜਾਂਦਾ ਜੀ। ਇਹ ਤੋਂ ਬਾਅਦ ਆਪਾਂ ਹੋਰ ਕੀ ਕਹਿ ਸਕਦੇ ਹਾਂ? ਜੇ ਹੁਣ ਇਹਨਾਂ ਬਾਈ ਹੁਣਾਂ ਦੇ ਮਗਰ ਆਪਾਂ ਜੇ ਸਾਥ ਦੇਵਾਂਗੇ, ਭਲਕ ਨੂੰ ਕਿਸੇ ਤੇ ਵੀ ਭਾਰੀ ਪੈ ਸਕਦੀ ਆ। ਜਦ ਇਹਨਾਂ ਦੀ ਜ਼ਮੀਨ ਆਈ ਆ, ਭਲਕ ਨੂੰ ਕਿਸੇ ਦੀ ਵੀ ਹੋਰ ਦੀ ਵੀ ਆ ਸਕਦੀ ਆ। ਤੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜਾ ਸਾਥ ਆ ਇਹਨਾਂ ਭਰਾਵਾਂ ਦਾ ਦੇ ਕੇ ਵਾਜਵਾ ਰੇਟ ਆ ਜੋ ਵੀ ਇਹਨਾਂ ਨੂੰ ਮਿਲਣਾ ਚਾਹੀਦਾ। ਜੇ ਇਹਨਾਂ ਨੂੰ ਇੱਧਰ ਦਿਆਲਪੁਰ ਵੱਲ ਕੇ ਲਾ ਲਓ ਵੀ 1 ਕਰੋੜ 40 ਲੱਖ ਮਿਲਿਆ, ਪਿੱਛੇ ਜੇ ਇੱਧਰ ਗੁਰਦਾਸਪੁਰ ਵਾਲੇ ਆਪਣੀ ਰਿਸ਼ਤੇਦਾਰੀ ਵੀ ਆ, ਉੱਧਰ ਪਿੰਡਾਂ ਦਾ ਇਕੱਠ ਸੀ ਕਰਕੇ 8 ਮਹੀਨੇ ਚੱਲਿਆ ਮੋਰਚਾ, ਤੇ ਉੱਥੇ 1 ਕਰੋੜ 20 ਲੱਖ ਰੁਪਈਆ ਜੇ ਮਿਲ ਸਕਦਾ ਆ, ਤੇ ਕੀ ਗੱਲ ਇੱਧਰ ਜ਼ਮੀਨਾਂ ਮਾੜੀਆਂ? ਇਸ ਕਰਕੇ ਆ ਵੀ ਸਾਨੂੰ ਇਕੱਠ ਦੀ ਲੋੜ ਆ, ਤੇ ਇਕੱਠ ਦੇ ਕਰਕੇ ਹੀ ਸਾਰਾ ਕੁਝ ਹੋਣਾ ਆ। ਜੇ ਮੋਰਚਾ ਦਿੱਲੀ ਲੱਗਾ ਉਹ ਵੀ ਇਕੱਠ ਦੇ ਕਰਕੇ ਨਿਪੇੜੇ ਚੜਿਆ ਸੀਗਾ, ਚਾਹੇ ਉਹਦਾ ਸਾਨੂੰ ਕੋਈ ਫਲ ਨਹੀਂ ਮਿਲਿਆ। ਇਹ ਗੌਰਮੈਂਟਾਂ ਦੀ ਸਾਰੀ ਨਕੈਲੀ ਦੇ ਕਰਕੇ ਲਾ ਲਓ। ਤੇ ਇਸ ਕਰਕੇ ਆਪਾਂ ਕਹਿੰਦੇ ਆ ਵੀ ਇਹਨਾਂ ਨਾਲ ਜੇ ਜਿੰਨਾ ਵਾਜਬ ਰੇਟ ਆ ਗੌਰਮੈਂਟਾਂ ਨੇ ਜੇ ਅੱਪ ਦਾ ਇੱਧਰ ਨੂੰ ਰੋਡ ਦਾ ਜ਼ਿਆਦਾ ਦਿੱਤਾ ਆ, ਤੇ ਇੱਧਰ ਨੂੰ ਕੀ ਗੱਲ ਆ?
ਆਪਾਂ ਤੇ ਉਹ ਰੋਡ ਤਾਂ ਉਹੀ ਜਾਣਾ। ਰੋਡ ਤੋਂ ਉਹੀ ਜਾਣਾ ਆ। ਜੋ ਕਟੜੇ ਤੋਂ ਲੈ ਕੇ ਪੰਜਾਬ ਦੀ ਜਿੰਨੀ ਜ਼ਮੀਨ ਹੈ, ਜੇ 1 ਕਰੋੜ ਪੈਸੇ ਦਿੱਤੇ ਹੁੰਦੇ ਤੇ ਇਹ ਰੌਲਾ ਹੀ ਨਹੀਂ ਸੀ ਪੈਣਾ, ਇਹ ਮੋਰਚੇ ਹੀ ਨਹੀਂ ਸੀ ਲੱਗਣੇ। ਹਰਿਆਣੇ 'ਚ ਦੇਖੋ ਤੁਸੀਂ ਮੋਰਚਾ ਲੱਗਾ, ਕਿਉਂਕਿ ਉੱਥੇ ਉਹਨਾਂ ਦੀ ਗੌਰਮੈਂਟ ਆ, ਸੈਂਟਰ ਦੀ ਗੌਰਮੈਂਟ ਕਰਕੇ ਉੱਥੇ ਉਹਨਾਂ ਨੇ 1 ਰੇਟ ਦੇ ਦਿੱਤਾ। ਤੇ ਸਾਡੇ ਕੀ ਗੱਲ ਆ, ਜ਼ਮੀਨਾਂ ਤਾਂ ਸਾਡੀਆਂ ਵੀ ਇਹੋ ਪਰ ਇਹਦੇ 'ਚ ਸਰਕਾਰ ਨੂੰ ਵੀ ਤਾਂ ਰੋਲ ਅਦਾ ਕਰਨਾ ਪਊਗਾ ਨਾ। ਹੁਣ ਜਿੱਦਾਂ ਆਪਣੀ ਸਟੇਟ ਦੀ ਸਰਕਾਰ ਹੈ, ਉਹਨੂੰ ਮੋਹਰੇ ਹੋ ਕੇ ਲੱਗਣਾ ਪਊ ਵੀ ਮੇਰੇ ਕਿਸਾਨਾਂ ਨਾਲ, ਮੇਰੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਧੱਕੇ ਤਾਂ ਅੱਗੇ ਬੜੇ ਹੋ ਰਹੇ ਆ, ਨਾ ਫਸਲਾਂ ਦਾ ਰੇਟ ਪੂਰਾ ਮਿਲਦਾ, ਨਾ ਕੁਝ ਹੋਰ। ਅਸੀਂ ਖਾਦਾਂ ਲੈਣ ਜਾਂਦੇ ਆ, ਉਹਨਾਂ ਨੂੰ ਅੱਗ ਲੱਗੀ ਪਈ ਆ, ਜਾਂ ਕੋਈ ਚੀਜ਼ ਨਹੀਂ ਮਿਲਦੀ ਜਦੋਂ ਲੈਣੀ ਹੁੰਦੀ ਆ। ਜਦੋਂ ਪਰਾਲੀ ਦਾ ਸੀਜ਼ਨ ਆਉਂਦਾ ਫਿਰ ਪਰਾਲੀ ਕਰਕੇ ਕਿਸਾਨਾਂ ਨੂੰ ਭੰਡੀ ਜਾਂਦੇ ਆ ਵੀ ਇਹ ਪਰਾਲੀ ਨੂੰ ਅੱਗ ਲਾਉਂਦੇ ਆ। ਜਦੋਂ ਝੋਨਾ ਲਾਉਂਦੇ ਉਸ ਲਈ ਝੋਨੇ ਦਿਵਾਲੇ ਹੋ ਜਾਂਦੇ ਆ ਵੀ ਇਹ ਸਭ ਤੋਂ ਵੱਧ ਪਾਣੀ ਫੂਕਦੇ। ਹਾਲਾਂਕਿ ਉਹ ਤਾਂ ਪਾਣੀ ਕੁਝ ਮਹੀਨੇ ਫੂਕ ਹੁੰਦਾ, ਫੈਕਟਰੀਆਂ ਜਿਹੜੀਆਂ ਉਹ ਪੂਰਾ ਸਾਲ ਵਰਤਦੀਆਂ। ਭਾਜੀ ਇਹਦੇ ਵਿੱਚ ਇਹ ਆ ਕਿ ਜਿਹੜੀ ਮਰਜ਼ੀ ਗੌਰਮੈਂਟ ਆ ਜਾਵੇ, ਅੱਜ ਭਗਵੰਤ ਮਾਨ ਦੀ ਸਰਕਾਰ ਆ, ਚਾਹੇ ਇੱਥੇ ਕੈਪਟਨ ਦੀ ਸਰਕਾਰ ਸੀ, ਚਾਹੇ ਬਾਦਲ ਦੀ ਸਰਕਾਰ ਸੀ, ਉਹ ਸਾਰੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਦਿੱਲੀ ਦੀਆਂ ਪਿੱਠੂ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ, ਕਿਉਂ ਜਿੰਨਾ ਚਿਕਰ ਪੰਜਾਬ ਦੀ ਗੌਰਮੈਂਟ ਕੋਈ ਵੀ ਆ ਜਾਵੇ ਦਿੱਲੀ ਦੀ ਪਿੱਠੂ ਨਹੀਂ ਬਣਦੀ, ਉਹਨਾਂ ਚਿਕਰ ਪੰਜਾਬ ਦਾ ਸੁਧਾਰ ਨਹੀਂ ਹੋਣਾ। ਜੇ ਆਪਾਂ ਪਾਣੀਆਂ ਦਾ ਕਹਿ ਲਈਏ, ਜਿੰਨਾ ਜਲੰਧਰ ਦੀਆਂ ਫੈਕਟਰੀਆਂ ਆ, ਕਾਲੇ ਸੰਘਿਆ ਥਣੀ ਪਾਣੀ ਜਾਂਦਾ ਵੀਰ ਜੀ, ਉਹਦੇ ਵਿੱਚ ਕਿੰਨਾ ਜ਼ਹਿਰੀਲਾ ਪਾਣੀ ਆਉਂਦਾ ਆ, ਕੈਮੀਕਲ ਆਉਂਦਾ, ਸਾਰਾ ਹੀ ਕੈਮੀਕਲ ਉਹਦੇ ਵਿੱਚ ਆਉਂਦਾ। ਜੇ ਆਪਾਂ ਪ੍ਰਦੂਸ਼ਣ ਦੀ ਗੱਲ ਕਰ ਲਈਏ, ਸਾਡਾ ਤਾਂ ਸਿਰਫ 5 ਜਾਂ 10, ਹੁਣ ਤਾਂ ਉਹ ਵੀ ਹੈ ਨਹੀਂ ਵੀਰ ਜੀ, ਉਹ ਵੀ ਹੁਣ ਲੋਕਾਂ ਨੇ ਪਲੋ ਲੈ ਲਿਆ, ਮਿਕਸਚਰ ਲੈ ਲਿਆ, ਵੱਧ ਤੋਂ ਵੱਧ 2 ਜਾਂ 3 ਦਿਨ ਸਿਰਫ ਪ੍ਰਦੂਸ਼ਣ ਆ। ਤੇ ਜਿਹੜਾ ਫੈਕਟਰੀਆਂ ਦਾ ਰੋਜ਼ ਹੀ ਧੂੰਆਂ ਇੰਨਾ ਉੱਡਦਾ ਆ, ਉਹ ਗੌਰਮੈਂਟ ਨੂੰ ਨਹੀਂ ਦਿੰਦਾ, ਕਿਉਂਕਿ ਉਹ ਗੌਰਮੈਂਟ ਦੇ ਘਰ ਭਰਦੇ ਆ, ਹੱਥ ਸਾਂਝੇ ਆ। ਇਸ ਕਰਕੇ ਸਾਨੂੰ ਇਹ ਜਿਹੜਾ ਹੈਗਾ ਆ ਵੀ ਹੁਣ ਮੋਰਚਾ ਤਾਂ ਹੀ ਗੌਰਮੈਂਟ ਦੇ ਖਿਲਾਫ ਲਾਉਣਾ ਪੈਂਦਾ। ਜੇ ਗੌਰਮੈਂਟ ਸਾਡੇ ਨਾਲ ਚੱਲੇ, ਵਾਜਬ ਰੇਟ ਦਿੰਦੀ, ਤਾਂ ਸਾਨੂੰ ਕੀ ਲੋੜ ਸੀ। ਇਹ ਤਾਂ ਅਸੀਂ ਦੁਖੀ ਹੋ ਕੇ ਗੌਰਮੈਂਟ ਤੋਂ ਬੈਠੇ ਹਾਂ, ਚਾਹੇ ਇੱਥੇ ਕੋਈ ਵੀ ਗੌਰਮੈਂਟ ਆ ਜਾਵੇ, ਉਹਨੇ ਆਪਣੇ ਇਹੋ ਪੰਜਾਬ ਦਾ ਬੇੜਾ ਗਰਕ ਕਰਨਾ। ਇਹ ਰੋਡ ਕੇ ਪੰਜਾਬ ਨੂੰ ਕੋਈ ਸੁਖੀ ਨਿਗਾ, ਇਹ ਹੈਗਾ ਵੱਡੇ ਅਡਵਾਨੀਆਂ ਦੇ ਵਾਸਤੇ। ਇਹ ਸਾਨੂੰ ਕੀ ਆ, ਅਸੀਂ ਤੇ ਚਲੋ ਫੇਰ ਵੀ ਕਹਿੰਦੇ ਜ਼ਮੀਨਾਂ ਦਿੰਨੇ ਆ। ਇਹ ਰੋਡ ਤੇ ਤਾਂ ਐਗਜ਼ਿਟ ਪੁਆਇੰਟ ਹੀ ਨਹੀਂ ਹੋਣਾ, 80 ਕਿਲੋਮੀਟਰ ਬਾਅਦ ਐਗਜ਼ਿਟ ਪੁਆਇੰਟ ਹੋਣਾ, ਆਮ ਬੰਦਾ ਤਾਂ ਚੜ ਨਹੀਂ ਸਕਦਾ। ਸਾਡੇ ਲੋਕਾਂ ਨੂੰ ਕੀ ਫਾਇਦਾ ਜੀ, ਇੱਥੇ ਰੋਡ ਥੋੜ੍ਹਾ ਚੜਨਾ, ਇਹ 25 30 ਫੁੱਟ ਤੋਂ ਉੱਚਾ ਬਣ ਜਾਣਾ। ਉਲਟਾ ਸਾਨੂੰ ਮਾਰ ਪੈਣੀ ਪਾਣੀਆਂ ਦੀ, ਸਾਨੂੰ ਮਾਰ ਪੈਣੀ ਆ, ਕਿਉਂਕਿ ਜਿੱਥੋਂ ਹੈਗਾ ਪਾਣੀ ਮੀਂਹਾਂ ਦਾ, ਬਰਸਾਤਾਂ ਦਾ ਆਉਣਾ, ਸਾਡੇ ਪਿੰਡਾਂ ਨੂੰ ਡੁੱਬਣਾ ਇਹਨੇ। ਜਿਹੜੇ ਪਿਛਲੇ ਰੋਡ ਦੇ ਇੱਧਰਲੇ ਪਾਸੇ ਪਿੰਡ ਰਹਿ ਗਏ, ਉਹਨਾਂ ਨੂੰ ਡੋਬ ਦੇਣਾ ਇਹਨਾਂ ਨੇ। ਇਸ ਕਰਕੇ ਆ ਵੀ ਗੌਰਮੈਂਟ ਨੂੰ ਇਹ ਸੋਚਣਾ ਚਾਹੀਦਾ। ਹਜੇ ਤਾਂ ਅਸੀਂ SDM ਦੇ DC ਦੇ ਕੋਲ ਜਾ ਰਹੇ ਹਾਂ, ਉਹ ਦਿਨ ਵੀ ਦੂਰ ਨਹੀਂ ਗਾ ਵੀਰ ਜੀ, ਜਦੋਂ ਗੌਰਮੈਂਟ ਇੱਥੇ ਚੱਲ ਕੇ ਕੋਲ ਆਊਗੀ, ਉਹਨਾਂ ਨੂੰ ਪਤਾ ਲੱਗ ਜਾਊਗਾ ਵਾਕਿਆ ਵੀ ਇਹ ਸੰਘਰਸ਼ ਹੋ ਰਿਹਾ ਆ। ਇਹ ਕੋਈ ਜਦੋਂ ਸੂਬਾ ਪੱਧਰ ਤੇ ਚੱਲ ਗਿਆ, ਫਿਰ ਉਹੋ ਜਿਹੀਆਂ ਲੈਣਾ ਫਿਰ ਲੱਗਣੀਆਂ ਬਹੁਤ ਜ਼ਿਆਦਾ। ਧੰਨਵਾਦ। ਇੱਧਰ ਬੀਬੀਆਂ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਬੀਬੀ, 28 ਦਿਨ ਪਹਿਲਾਂ ਜੋ ਕੁਝ ਹੋਇਆ, ਸਾਰਿਆਂ ਨੇ ਤਸਵੀਰਾਂ ਦੇਖੀਆਂ, ਕੀ ਚੰਗਾ ਲੱਗਦਾ ਤੁਹਾਨੂੰ ਇਦਾਂ ਬਹਿਣਾ ਬਾਰ-ਬਾਰ? ਚੰਗਾ ਨਹੀਂ ਲੱਗਦਾ। ਸਾਡੇ ਬੱਚੇ, ਸਾਡੇ ਭਰਾ ਰਾਤ ਦਿਨ ਵਿਚਾਰੇ ਇੱਥੇ ਬੈਠੇ ਰਹਿੰਦੇ ਆ, ਤੇ ਸਾਨੂੰ ਕਿਤੇ ਚੰਗਾ ਲੱਗਦਾ? ਘਰ ਛੱਡ ਕੇ ਇੰਨੀ ਠੰਡ ਵਿੱਚ ਵਿਚਾਰੇ ਇੱਥੇ ਮੁਸ਼ਕਲਾਂ ਦੇ ਵਿੱਚ ਬੈਠੇ ਹੋਏ ਆ, ਸਾਨੂੰ ਕੁਝ ਚੰਗਾ ਨਹੀਂ ਲੱਗਦਾ। ਨਾ ਅਸੀਂ ਮੋਰਚਾ ਲਾਉਣਾ ਚਾਹੁੰਦੇ ਆ, ਸਾਨੂੰ ਸਹੀ ਰੇਟ ਦਿੱਤਾ ਜਾਵੇ। ਜਿਹੜੇ ਲਾਗੇ ਜ਼ਮੀਨਾਂ ਦਾ ਦਿੱਤਾ, ਤਾਂ ਸਾਨੂੰ ਕਿਉਂ ਨਹੀਂ ਦਿੱਤਾ? ਸਾਨੂੰ ਤੇ ਹਾਸਾ ਆਉਂਦਾ, ਸੁਣ ਕੇ ਹਾਸਾ ਆਉਂਦਾ। ਇਹ ਰੇਟ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ, ਇੰਨੀ ਸ਼ਰਮ ਆਉਂਦੀ ਆ ਵੀ 17 ਲੱਖ ਕੋਈ ਰੇਟ ਆ। ਇਹ ਕਿਤੇ ਇਹਨਾਂ ਨੇ ਸਾਨੂੰ ਠੇਕੇ ਤੇ ਲੈਣੀ ਜ਼ਮੀਨ, ਇਹਨਾਂ ਤੇ ਸਦਾ ਵਾਸਤੇ ਲੈਣੀ ਆ। ਸਾਡੀ ਜ਼ਮੀਨ ਸਦਾ ਵਾਸਤੇ ਜਾ ਰਹੀ ਆ, ਸਾਡੇ ਬੱਚਿਆਂ ਕੋਲ ਖੁੱਸ ਰਹੀ ਆ, ਤੇ ਰੇਟ ਦੇਣ ਦਾ ਇਦਾਂ ਜਿੱਦਾਂ ਮਜ਼ਾਕ ਕਰਨ ਦਾ ਕਿਸੇ ਬੱਚੇ ਦੇ ਨਾਲ। ਸਾਨੂੰ ਚੰਗਾ ਲੱਗਦਾ? ਕਿਸੇ ਨੂੰ ਵੀ ਚੰਗਾ ਲੱਗਦਾ? ਇਦਾਂ ਬੈਠੇ ਹੋਏ ਕਿਸੇ ਨੂੰ ਨਹੀਂ ਚੰਗਾ ਲੱਗਦਾ। ਸਾਰੇ ਆਪੋ ਆਪਣੇ ਘਰਾਂ 'ਚ ਜਾਣਾ ਚਾਹੁੰਦੇ। ਅਸੀਂ ਬੇਨਤੀ ਕਰਦੇ ਵੀ ਸਾਨੂੰ ਉਹੀ ਰੇਟ ਦਿੱਤਾ ਜਾਵੇ ਜਿਹੜਾ ਦੂਜਿਆਂ ਨੂੰ ਦਿੱਤਾ। ਸਾਡੇ ਨਾਲ ਨਿਆਏ ਕਿਉਂ ਕਰਨ ਡਏ ਆ? ਕੀ ਗੱਲ ਅਸੀਂ ਕਈ ਉਹਨਾਂ ਦੇ ਕੁਝ ਗਲਤ ਕੀਤਾ ਵੀ ਸਾਡੇ ਪਿੰਡ ਨਾਲ ਕੋਈ ਵੈਰ ਹੈ? ਆਹੋ, ਵੀ ਸਾਡੇ ਨਾਲ ਕਿਉਂ ਇਦਾਂ ਹੋਣ ਡਿਆ ਵਾ? ਅਸੀਂ ਤਾਂ ਆਪਣੀ ਜ਼ਮੀਨਾਂ 'ਚ ਜਾਂਦੇ ਆ, ਤੇ ਪਹਿਲਾਂ ਮਿੱਟੀ ਮੱਥੇ ਨੂੰ ਲਾਉਂਦੇ ਆ ਵੀ ਸਾਡੇ ਵੱਡ ਵਡੇਰਿਆਂ ਦਾ ਸਾਨੂੰ ਆਸ਼ੀਰਵਾਦ ਮਿਲਣ ਡਿਆ ਵਾ, ਤੇ ਅਸੀਂ ਉਦਾਂ ਹੀ ਜ਼ਮੀਨ ਇੱਕਦਮ ਭੰਗ ਦੇ ਪਹਾੜੇ ਸੁੱਟ ਦਈਏ। ਕਿੰਨਾ ਬੁਰਾ ਲੱਗਦਾ, ਸਾਨੂੰ ਬਹੁਤ ਜ਼ਿਆਦਾ ਖਰਾਬ ਲੱਗਦਾ। ਹਾਂ, ਤੇ ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਨਿਆਂ ਦਿੱਤਾ ਜਾਵੇ। ਜੇ ਸਾਡੀ ਜ਼ਮੀਨ ਲੈਣੀ ਆ ਤਾਂ ਸਾਨੂੰ ਸਹੀ ਮੁੱਲ ਦਿੱਤਾ ਜਾਵੇ, ਤੇ ਲੈਣ ਖੁਸ਼ੀ ਲੈਣ ਜ਼ਮੀਨ। ਜੀ, ਸੋ ਬਹੁਤ ਧੰਨਵਾਦ। ਸੋ ਇਹ ਗੱਲਬਾਤ ਤੁਸੀਂ ਪਿੰਡ ਵਾਲਿਆਂ ਦੇ ਨਾਲ ਸੁਣੀ ਹੈ। ਕੋਟ ਕਰਾਰ ਖਾਂ, ਜ਼ਿਲ੍ਹਾ ਕਪੂਰਥਲਾ ਦਾ ਇਹ ਪਿੰਡ ਹੈ। ਬੀਤੇ 28 ਦਿਨ ਤੋਂ ਇੱਥੇ ਮੋਰਚਾ ਲੱਗਿਆ ਹੋਇਆ ਹੈ। ਉਸ ਤੋਂ ਪਹਿਲਾਂ ਵੀ 2 ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ।
ਇੱਕ ਦੇ ਵਿੱਚ ਤੁਸੀਂ ਆਪ ਵੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਮਸ਼ੀਨਰੀ ਖੇਤਾਂ ਦੇ ਵਿੱਚ ਆਉਂਦੀ ਹੈ ਤੇ ਤਸ਼ੱਦਦ ਢਾਹ ਕੇ ਕੁਝ ਕਿਸਾਨਾਂ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਹੈ ਜਦੋਂ ਜਥੇਬੰਦੀ ਦੇ ਵੱਲੋਂ ਮੋਰਚਾ ਲਾ ਦਿੱਤਾ ਜਾਂਦਾ ਹੈ। ਉਹੀ ਮੋਰਚਾ ਹੁਣ ਲਗਾਤਾਰ ਚੱਲ ਰਿਹਾ ਹੈ। ਸਰਕਾਰ ਦੇ ਕੰਮ ਦੇ ਵਿੱਚ ਅੜਿੱਕਾ ਕਿਸਾਨ ਬਣ ਰਹੇ ਨੇ ਜਾਂ ਫਿਰ ਕਿਸਾਨਾਂ ਨੂੰ ਸਰਕਾਰ ਤੰਗ ਕਰ ਰਹੀ ਹੈ। ਇਹ ਸਾਰਾ ਕੁਝ ਤੁਹਾਡੇ ਸਾਹਮਣੇ ਬਿਲਕੁਲ ਸਪਸ਼ਟ ਹੈ। ਤੁਸੀਂ ਇਹਨਾਂ ਦਾ ਸਾਥ ਦੇ ਸਕਦੇ ਹੋ ਵੱਧ ਤੋਂ ਵੱਧ, ਜਾਂ ਫਿਰ ਤੁਸੀਂ ਆਪਣਾ ਤਰਕ ਰੱਖ ਸਕਦੇ ਹੋ। ਗੱਲ ਇੱਕ ਪਾਸੇ ਤੇ ਹੀ ਹੋਣੀ ਹੈ, ਇੱਕ ਪਾਸੇ ਤੇ ਨਿਬੜਨੀ ਹੈ। ਵੇਖਦੇ ਹਾਂ ਸਰਕਾਰ ਇਹਨਾਂ ਦੀ ਗੱਲ ਮੰਨਦੀ ਹੈ ਜਾਂ ਫਿਰ ਇਹਨਾਂ ਤੇ ਤਸ਼ੱਦਦ ਢਾਉਣ ਲਈ ਇੱਕ ਵਾਰ ਮੁੜ ਤੋਂ ਅੱਗੇ ਆਉਂਦੀ ਹੈ। ਜੋ ਵੀ ਹੋਵੇਗਾ ਸਮਾਂ ਬਿਆਨ ਕਰੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।